ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਮੈਂ ਰਾਜ ਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 13 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-003। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਬੇ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਲੀਫ ਵਾਲੇ ਨਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914। ਹਰਨੇਕ ਸਿੰਘ ਬਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ USA ਕੈਨੇਡਾ ਬਾਰਡਰ ਦੇ ਉੱਤੇ ਬਲੇਨ ਦੇ ਵਿੱਚ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਸਾਡਾ ਅਪਡੇਟ ਅਮਰੀਕਾ ਪ੍ਰੋਗਰਾਮ ਹੁੰਦਾ ਸਵੇਰ ਦਾ, ਇਹਦੇ ਵਿੱਚ ਕੀ ਕੁਝ ਦੁਨੀਆ 'ਚ ਵਾਪਰਿਆ ਤੇ ਵਰਲਡ ਦੇ ਵਿੱਚ ਵਾਪਰਿਆ ਤੇ ਅਮਰੀਕਾ 'ਚ ਕੀ ਕੁਝ ਵਾਪਰਿਆ, ਉਹ ਸਾਰਾ ਕੁਝ ਆਪਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਹੈਗੇ ਪੰਜਾਬੀ ਰੇਡੀਓ USA ਦੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ SB 509 ਬਿੱਲ ਨੂੰ ਲੈ ਕੇ ਕੱਲ ਤੱਕ ਵੀ ਬਹੁਤ ਕਾਲਾਂ ਕੀਤੀਆਂ। ਸੋ ਅੱਜ ਦਾ ਦਿਨ ਇੱਕ ਹੋਰ ਐਕਸਟੈਂਡ ਹੋ ਗਿਆ, ਕਿਉਂਕਿ ਜਿਹੜੀ ਅਸੈਂਬਲੀ ਦਾ ਸੈਸ਼ਨ ਸੀਗਾ ਉਹ ਰਾਤ ਦੇ 12 ਵਜੇ ਤੋਂ ਐਕਸਟੈਂਡ ਹੋ ਕੇ 3 ਵਜੇ ਤਾਈਂ ਚੱਲ ਗਿਆ ਸੀ ਤੜਕੇ। ਸੋ ਉਹਦੇ ਕਰਕੇ ਅੱਜ ਦਾ ਦਿਨ ਹਜੇ ਫੇਰ ਹੈਗਾ ਕੈਲੀਫੋਰਨੀਆ ਦੇ ਗਵਰਨਰ ਦੇ ਕੋਲ ਬਿੱਲ ਨੂੰ ਸਾਈਨ ਕਰਨ ਦੇ ਲਈ। ਸੋ ਜਦੋਂ ਤੱਕ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ 9:13 ਤੇ ਕੈਲੀਫੋਰਨੀਆ ਦੇ ਸਮੇਂ ਮੁਤਾਬਕ, ਕੈਲੀਫੋਰਨੀਆ ਦੇ ਗਵਰਨਰ ਦੇ ਡੈਸਕ ਦੇ ਉੱਤੇ ਜਿਹੜਾ SB 509 ਬਿੱਲ ਪਿਆ ਆ ਤੇ ਨਾ ਤਾਂ ਉਹਨਾਂ ਨੇ ਸਾਈਨ ਕੀਤਾ ਹੈ ਤੇ ਨਾ ਹੀ ਵੀਟੋ ਕੀਤਾ ਹੈਗਾ। ਸੋ ਜਿਹੜੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜਿਨ੍ਹਾਂ ਨੇ ਹਜੇ ਤੱਕ ਨਹੀਂ ਕਾਲਸ ਕੀਤੀਆਂ ਜਾਂ ਜਿਹੜੇ ਸੋਚਦੇ ਆ ਵੀ ਭਾਈ ਇੱਕ ਵਾਰੀ ਫੇਰ ਆਪਾਂ ਜ਼ੋਰ ਲਾ ਲਈਏ, ਤੇ ਤੁਸੀਂ ਅੱਜ ਫੇਰ ਜਿਹੜੇ ਗਵਰਨਰ ਦੇ ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ। ਅੱਜ ਸ਼ਾਮ ਦੇ 5 ਵਜੇ ਤਾਈਂ ਫਿਰ ਉਹ ਡਿਸਾਈਡ ਕਰੂਗਾ ਵੀ ਉਸਨੇ ਸਾਈਨ ਕਰਨਾ ਆ ਜਾਂ ਵੀਟੋ ਕਰਨਾ ਹੈਗਾ। ਨਹੀਂ ਤਾਂ ਰਾਤ ਸੀ, ਕਿਉਂਕਿ ਸੈਸ਼ਨ ਵੱਧ ਗਿਆ, ਇਸ ਕਰਕੇ ਹਜੇ ਅੱਜ ਦਾ ਦਿਨ ਹੋਰ ਹੋ ਗਿਆ। ਸੋ ਸਾਡੇ ਕੋਲ ਸਮਾਂ ਮਿਲ ਗਿਆ। ਬਾਅਦ ਦੇ ਵਿੱਚ ਫਿਰ ਪਛਤਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਵੀ ਭਈ ਜੀ ਥੋੜ੍ਹੀ ਜਿਹੀਆਂ ਕਾਲਾਂ ਤੋਂ ਪਿੱਛੇ ਰਹਿ ਗਏ ਜਾਂ ਹੋਰ, ਕਿਉਂਕਿ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਆਰਗੇਨਾਈਜੇਸ਼ਨਸ ਆ, ਉਹਨਾਂ ਨੇ ਪੂਰਾ ਟਿੱਲ ਲਾਇਆ ਹੋਇਆ ਆ ਵੀ ਇਹ ਜਿਹੜਾ ਬਿੱਲ ਆ ਇਹ ਪਾਸ ਨਾ ਹੋਵੇ। ਹਾਲਾਂਕਿ ਅੱਜ ਤੱਕ ਜਿੰਨੀ ਵੀ ਸਟੇਟਮੈਂਟਸ ਆਈਆਂ ਹੈਗੀਆਂ ਵੀ FBI ਦੀ ਮੋਸਟ ਵਾਂਟਡ ਲਿਸਟ ਦੇ ਉੱਤੇ ਯਾਦਵ ਆ। ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਜੇ ਐਕਚੁਅਲੀ ਉਹ ਅਮਰੀਕਨ ਆਰਗੇਨਾਈਜੇਸ਼ਨਸ ਹੈਗੀ ਆ ਤੇ ਉਹਨਾਂ ਨੂੰ ਚਾਹੀਦਾ ਵੀ ਉਹ ਅਮਰੀਕਾ ਦਾ ਸਾਥ ਦੇਵੇ, ਵੀ ਉਹ ਕਹੇ ਭਾਰਤ ਦੀ ਸਰਕਾਰ ਨੂੰ ਘੱਟੋ ਘੱਟ ਆਪਣੀ ਟਵੀਟ ਤਾਂ ਕਰਨ ਵੀ ਹਾਂ ਜਿਹੜਾ ਅਮਰੀਕਾ ਦਾ ਮੋਸਟ ਵਾਂਟਡ ਪਰਸਨ ਆ ਉਸ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਵੇ। ਪਰ ਉਹ ਉਹਦੇ ਤੇ ਉਹਨੇ ਬੋਲਣਾ ਨਹੀਂ, ਕਿਉਂਕਿ ਉਹ ਉਸਨੇ ਅਮਰੀਕਨ ਸਿਟੀਜ਼ਨ ਨੂੰ ਹੀ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਸੋ ਆਈ ਡੋਨਟ ਨੋ ਕਿਉਂ ਇਸ ਬਿੱਲ ਦੇ ਉਲਟ ਹੈਗੇ ਆ। ਸੋ ਧੜਾ ਧੜ ਉਹ ਬਹੁਤ ਜ਼ੋਰ ਲਾ ਰਹੇ ਹੈਗੇ ਆ, ਫੰਡ ਰੇਜ਼ਿੰਗ ਕਰਕੇ ਵੀ, ਕਾਲਾਂ ਕਰਕੇ ਵੀ। ਆਪਣੇ ਲੋਕ ਥੋੜੇ ਜਿਹਾ ਗਰਮ ਹੁੰਦੇ ਫਿਰ ਠੰਡੇ ਪੈ ਜਾਂਦੇ ਆ। ਸੋ ਸਾਰਿਆਂ ਨੂੰ ਬੇਨਤੀ ਆ, ਅੱਜ ਜਿਨ੍ਹਾਂ ਨੇ ਨਹੀਂ ਕਾਲਸ ਕੀਤੀ ਜਾਂ ਜਿਨ੍ਹਾਂ ਨੇ ਫੇਰ ਕਾਲ ਕਰਨੀ ਆ, ਨੰਬਰ ਰਾਜਕਨਵੀਰ ਸਿੰਘ ਹੁਣੀ ਤੁਹਾਨੂੰ ਦੱਸ ਦਿੰਦੇ ਹੈਗੇ ਆ। ਬੜਾ ਈਜ਼ੀ ਹੈਗਾ ਆ, 30 ਸੈਕਿੰਡ ਦਾ ਸਮਾਂ ਲੱਗਦਾ ਹੈਗਾ। ਅੱਜ ਪੂਰਾ ਜ਼ੋਰ ਲਾ ਦਿਓ, ਕਿਉਂਕਿ ਪਤਾ ਨਹੀਂ ਮਹਾਰਾਜ ਨੇ ਅੱਜ ਹੋਰ ਸਮਾਂ ਦੇ ਦਿੱਤਾ ਹੈਗਾ ਆ। ਹੋਪਫੁਲੀ ਉਹਦੇ ਮਨ ਦੇ ਵਿੱਚ ਕੁਛ ਪੈ ਜਾਏ, ਹੋਰ ਕਾਲਾਂ ਪਹੁੰਚਣ, ਕਿਉਂਕਿ ਉਹ ਪਰਸਨਲੀ ਚੱਕ ਵੀ ਲੈਂਦੇ ਆ। ਮੈਂ ਫਰਾਈਡੇ ਕਾਲ ਕੀਤੀ ਸੀ, 8 ਮਿੰਟ ਬਾਅਦ ਜਿਹੜੀ ਆ ਲਾਈਵ ਕਾਲ ਉਹਨਾਂ ਨੇ ਚੱਕ ਲਈ ਸੀ ਤੇ ਉਹਦੇ ਵਿੱਚ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਏਦਾਂ ਦਾ ਕਰਕੇ ਗਵਰਨਰ ਸਾਹਿਬ ਨੂੰ ਸਾਈਨ ਕਰਨੇ ਚਾਹੀਦੇ SB 509 ਬਿੱਲ ਤੇ ਉਹਨਾਂ ਨੇ ਕਿਹਾ ਠੀਕ ਆ ਜੀ, ਅਸੀਂ ਮੈਸੇਜ ਲੈ ਲਿਆ, ਪਹੁੰਚਾ ਦਾਂਗੇ। ਸੋ ਪਲੀਜ਼ ਨੰਬਰ ਦੱਸ ਦਿਓ ਤੇ ਕਿਹੜੀਆਂ ਆਪਸ਼ਨਸ ਆ, ਤਾਂ ਕਿ ਜਿਹੜੇ ਸਾਡੇ ਸਰੋਤੇ ਆ ਉਹ ਅੱਜ ਵੀ ਪੂਰਾ ਦਿਨ ਲਾ ਦਿਓ। ਜੀ
ਗਵਰਨਰ ਦੇ ਆਫਿਸ ਦਾ ਫੋਨ ਨੰਬਰ ਆ 9164452841 916 445 2841 9164452841 ਤੇ ਕਾਲ ਕਰਕੇ ਜੇ ਲਾਈਵ ਕਾਲ ਚੱਕ ਲੈਂਦੇ ਆ ਤਾਂ ਵੀ ਤੇ ਜੇ ਵਾਇਸਮੇਲ ਦੀ ਆਪਸ਼ਨ ਆਉਂਦੀ ਆ ਤਾਂ ਵੀ ਤੁਸੀਂ ਇਹ ਕਹਿਣਾ ਵੀ ਆਈ ਅਰਜ ਗਵਰਨਰ ਨਿਊਸਮ ਟੂ ਸਾਈਨ ਬਿਲ SB 509 ਤੇ ਬਿਲਕੁਲ ਇਹ ਸਾਰੀ ਚੀਜ਼ ਜਿਹੜੀ ਉਹ ਕਹਿਣੀ ਹੈ ਇਟਸ ਫॉर द ਸੇਫਟੀ ਐਂਡ ਸਿਕਿਉਰਿਟੀ ਐਂਡ ਫਰੀडम्स ਆਫ ਕੈਲੀਫੋਰਨੀਅਨਸ ਇਹ ਚੀਜ਼ਾਂ ਜਿਹੜੀਆਂ ਤੁਸੀਂ ਉਸ ਦੇ ਵਿੱਚ ਨਾਲ ਐਡ ਕਰ ਸਕਦੇ ਆ ਬਟ ਮੇਨ ਚੀਜ਼ ਇਹ ਕਹਿਣੀ ਹੈ ਵੀ ਆਈ ਅਰਜ ਗਵਰਨਰ ਨਿਊਸਮ ਟੂ ਸਾਈਨ ਬਿਲ SB 509 ਫੋਨ ਨੰਬਰ ਉਹਨਾਂ ਦੇ ਆਫਿਸ ਦਾ ਆ 9164452841 916 445 2841 ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਆ ਤੇ ਇਹਦੇ ਵਿੱਚ ਹਰਜੋਤ ਸਿੰਘ ਜੀ ਪਹਿਲੋਂ ਇੱਕ ਨੱਪਣਾ ਆ ਆਪਸ਼ਨ ਜਿਹੜੀ ਆਉਣੀ ਆ ਫਿਰ 6 ਨੱਪਣਾ ਆ ਤੇ ਜੇ ਵਾਇਸਮੇਲ ਵਾਲੀ ਆਪਸ਼ਨ ਆ ਤਾਂ ਫਿਰ 3 ਆ ਜੇ ਵੇਟ ਕਰਨੀ ਆ ਤਾਂ ਫਿਰ ਲਾਈਵ ਕਾਲ ਦੇ ਲਈ ਫਿਰ 6 ਤੋਂ ਬਾਅਦ ਵੇਟ ਜਿਹੜੀ ਉਹ ਤੁਸੀਂ ਕਰਕੇ ਉਹ ਕਹਿ ਸਕਦੇ ਆ ਜੇ ਵਾਇਸਮੇਲ ਆਉਂਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਪਾਉਂਡ ਨੱਪ ਦਿਓ ਤੇ ਫਿਰ 4 ਨੱਪ ਦਿਓ ਵੀ ਅਰਜੈਂਟਲੀ ਜਿਹੜਾ ਮੈਸੇਜ ਆ ਉਹ ਡਿਲੀਵਰ ਕੀਤਾ ਜਾਵੇ ਆਪਾਂ ਪਿਛਲੇ ਵੀਕ ਵੀ ਹਰਜੋਤ ਸਿੰਘ ਜੀ 2 ਵਾਰੀ ਲਗਾਤਾਰ ਆਪਾਂ ਇਹ ਪ੍ਰੋਗਰਾਮ 2.5 ਘੰਟੇ ਦਾ ਇਸੇ ਲਈ ਕੀਤਾ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਕਾਲ ਕਰਨ ਸੋ ਇੱਕ ਦਿਨ ਆਪਾਂ ਨੂੰ ਹੁਣ ਐਕਸਟਰਾ ਮਿਲਿਆ ਆ ਤਾਂ ਇਹ SB 509 ਦੇ ਉੱਤੇ ਗਵਰਨਰ ਸਾਹਿਬ ਨੂੰ ਜਿਹੜਾ ਉਹ ਸਾਈਨ ਕਰਨ ਦੇ ਲਈ ਆਖੋ ਹੁਣੇ ਉਹਨਾਂ ਨੇ ਹਰਜੋਤ ਸਿੰਘ ਜੀ ਇਹ ਦੱਸਿਆ ਵੀ AI ਟਰਾਂਸਪੇਰੈਂਸੀ ਐਕਟ ਦੇ ਉੱਤੇ ਸਾਈਨ ਉਹਨਾਂ ਨੇ ਕਰਤੇ ਆ ਉਹਨਾਂ ਦੀ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਅਜੇ ਤੱਕ ਕੋਈ ਆਪਸ਼ਨ ਨਹੀਂ ਆਈ ਇੱਕ ਬਿੱਲ ਕੈਲੀਫੋਰਨੀਆ ਦੀ ਲੀਡਰਸ਼ਿਪ ਬੱਚਿਆਂ ਨੂੰ ਆਨਲਾਈਨ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਉਸ ਬਿੱਲ ਨੂੰ ਉਹਨਾਂ ਨੇ ਹੁਣੇ ਘੰਟਾ ਪਹਿਲਾਂ ਜਿਹੜਾ ਉਹ ਸਾਈਨ ਕੀਤਾ ਆ AI ਚੈਟਬੋਟਸ ਤੋਂ ਬੱਚਿਆਂ ਨੂੰ ਸੇਫਗਾਰਡ ਕਰਨਾ ਏਜ ਵੈਰੀਫਿਕੇਸ਼ਨ ਸੋਸ਼ਲ ਮੀਡੀਆ ਵਾਰਨਿੰਗ ਲੇਬਲਸ ਪੈਨਲਟੀਜ਼ ਡੀਪ ਫੇਕ ਪੋਰਨੋਗ੍ਰਾਫੀ ਦੇ ਲਈ ਸਾਈਬਰ ਬੁਲਿੰਗ ਤੋਂ ਰੋਕਣ ਦੇ ਲਈ ਅਕਾਊਂਟੇਬਿਲਟੀ AI ਟੈਕਨੋਲੋਜੀ ਦੇ ਨਾਲ ਸੰਬੰਧਿਤ ਜਿਹੜੀਆਂ ਸੀਗੀਆਂ ਉਹ ਉਹਨਾਂ ਨੇ ਬਿੱਲ ਜਿਹੜੇ ਕਈ ਸਾਈਨ ਕੀਤੇ ਹੈਗੇ ਆ ਸੋ ਇਹ ਆਪਾਂ ਜਿਹੜਾ ਤੁਹਾਨੂੰ ਦੱਸਦੇ ਜਾਈਏ ਵੀ ਹੁਣ ਇਹ ਮੌਕਾ ਹੈਗਾ ਆ ਵੀ SB 509 ਦੇ ਉੱਤੇ ਉਹਨਾਂ ਨੇ ਫੈਸਲਾ ਜਿਹੜਾ ਉਹ ਲੈਣਾ ਆ ਪਤਲੀ ਗਲੀ ਚੋਂ ਨਹੀਂ ਲੰਘਣ ਦੇਣਾ ਤੇ ਪਤਲੀ ਗਲੀ ਚੋਂ ਲੰਘਣ ਦਾ ਮਤਲਬ ਇਹ ਵੀ ਗਵਰਨਰ ਇਹ ਨਾ ਹੋਵੇ ਵੀ ਹਾਂ ਭਾਈ ਚੱਲ ਕੋਈ ਚੱਕਰ ਹੀ ਕੋਈ ਨਹੀਂ ਵੀ ਆਪਾਂ ਕਰੀਏ ਨਾ ਕਰੀਏ ਸਾਈਨ ਤਾਂ ਉਹ ਕਿੱਦਾਂ ਆ ਸੋ ਇਹਦਾ ਜੇ ਆਪਾਂ ਤੁਹਾਨੂੰ ਐਵੇਂ ਕਹੀਏ ਜੇ ਕੋਈ ਕਲੈਰਿਟੀ ਨਹੀਂ ਆ ਵੀ ਜੇ ਗਵਰਨਰ ਸਾਈਨ ਨਹੀਂ ਕਰਦਾ ਤਾਂ ਕੀ ਉਸ ਨੂੰ ਬਿੱਲ ਮੰਨਿਆ ਜਾਂਦਾ ਕਾਨੂੰਨ ਮੰਨਿਆ ਜਾਂਦਾ ਜਾਂ ਉਹਨੂੰ ਵੀਟੋ ਮੰਨਿਆ ਜਾਂਦਾ ਹੈ ਹਰ ਇੱਕ ਸੂਬੇ ਦੀ ਵੱਖੋ ਵੱਖਰੀ ਜਿਹੜੀ ਇਸ ਦੇ ਵਿੱਚ ਅਧਿਕਾਰ ਖੇਤਰ ਦੇ ਹਿਸਾਬ ਦੇ ਨਾਲ ਉਹਨਾਂ ਦਾ ਆਪੋ ਆਪਣਾ ਹਿਸਾਬ ਹੈਗਾ ਆ ਪਰ ਆਪਣੇ ਕੋਲ ਇੱਕ ਦਿਨ ਦਾ ਵਕਤ ਐਕਸਟਰਾ ਆਪਾਂ ਨੂੰ ਮਿਲ ਗਿਆ ਆ ਸੋ ਆਪਾਂ ਆਪਣੇ ਸਾਰੇ ਹੀ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਇਹੀ ਬੇਨਤੀ ਕਰਦੇ ਆ ਵੀ ਭਾਈ ਤੁਸੀਂ ਗਵਰਨਰ ਨਿਊਸਮ ਨੂੰ ਕਾਲ ਕਰਕੇ SB 509 ਦੇ ਉੱਤੇ ਸਾਈਨ ਕਰਨ ਦੇ ਲਈ ਜਿਹੜਾ ਉਹ ਆਖੋ 9164452841 916 445 2841 ਜਿਨ੍ਹਾਂ ਨੇ ਪਹਿਲਾਂ ਵੀ ਕਾਲ ਕਰ ਦਿੱਤੀ ਉਹ ਦੁਬਾਰਾ ਵੀ ਕਾਲ ਜਿਹੜੇ ਉਹ ਕਰ ਸਕਦੇ ਆ ਉਸ ਤੋਂ ਬਾਅਦ ਜਿਹੜੀ ਆਪਸ਼ਨ ਆਉਣੀ ਆ 916 445 2841 ਦੇ ਉੱਤੇ ਕਾਲ ਕਰਕੇ ਇੱਕ ਨੱਪਣਾ ਇੰਗਲਿਸ਼ ਲਈ 6 ਨੱਪਣਾ ਰਿਪਰੈਜ਼ੈਂਟੇਟਿਵ ਨਾਲ ਗੱਲ ਕਰਨ ਦੇ ਲਈ ਜੇ ਵੇਟ ਕਰਕੇ ਉਹਨਾਂ ਨਾਲ ਗੱਲ ਕਰਨੀ ਆ ਤਾਂ ਆਪਣਾ ਮੈਸੇਜ ਉਹਨਾਂ ਨੂੰ ਦੱਸ ਦਿਓ ਜੇ ਵਾਇਸਮੇਲ ਵਾਲੇ ਪਾਸੇ ਨੂੰ ਜਾਣਾ ਤਾਂ ਫਿਰ 3 ਨੱਪ ਦਿਓ ਉੱਥੇ ਤੇ ਵਾਇਸਮੇਲ ਭਰ ਕੇ ਫਿਰ ਪਾਉਂਡ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ 4 ਨੰਬਰ ਨੱਪਣਾ ਆ ਵੀ ਡਿਲੀਵਰ ਅਰਜੈਂਟਲੀ ਸੋ ਇਹ ਤੁਹਾਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਅਖੀਰਲਾ ਆਪਣੇ ਕੋਲ ਮੌਕਾ ਆ ਇਸ ਬਿੱਲ ਨੂੰ ਹੁਣ ਪਾਸ ਕਰਾਉਣ ਦਾ ਸਾਈਨ ਕਰਾਉਣ ਦਾ ਤੇ ਉਸ ਦੇ ਲਈ ਆਪਾਂ ਜਿੰਨਾ ਜੋ ਲਾ ਸਕਦੇ ਆ ਉਹ ਲਗਾ ਦਈਏ ਜੀ ਅਗਲੀ ਖਬਰ ਵੱਲ ਚੱਲੀਏ ਰਾਜਕਰਮੀਤ ਸਿੰਘ ਜੀ ਅਮਰੀਕਾ ਦੇ ਵਿੱਚ ਨਿਊਯਾਰਕ ਵਸਦੇ ਸਿੱਖਾਂ ਨੇ ਇੱਕ ਹਿਸਟਰੀ ਬਣਾਈ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ 350ਵਾਂ ਸ਼ਹੀਦੀਵਾਂ ਵਰਸੀ ਆ ਰਹੀ ਆ ਉਸ ਦੇ ਸਬੰਧ ਦੇ ਵਿੱਚ ਨਿਊਯਾਰਕ ਦੇ ਵਿੱਚ 114ਵੀਂ ਸਟਰੀਟ ਜਿਹੜੀ 114 ਸਟਰੀਟ ਆ ਉਹਦਾ ਨਾਮ ਹੁਣ ਗੁਰੂ ਤੇਗ ਬਹਾਦਰ ਜੀ ਮਾਰਗਵੇ ਰੱਖਿਆ ਗਿਆ ਹੈਗਾ ਕਹਿੰਦੇ ਵੀ ਦਿਸ ਇਜ਼ ਅ ਹਿਸਟੋਰਿਕ ਡੈਡੀਕੇਸ਼ਨ makes New York City the first place outside India to honor the 9th Sikh Guru in this way. ਇੰਡੀਆ ਤੋਂ ਬਾਹਰ ਦੁਨੀਆ ਦੇ ਵਿੱਚ ਪਹਿਲੀ ਵਾਰੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਯਾਦ ਦੇ ਵਿੱਚ
114 ਸਟਰੀਟ ਤੇ 101 ਫਸਟ ਐਵਨਿਊ ਜੋ ਕੁਈਨਜ਼ ਨਿਊਯਾਰਕ ਦੇ ਵਿੱਚ ਆ, ਉਸ ਦਾ ਨਾਮ ਬਦਲ ਦਿੱਤਾ ਗਿਆ ਹੈਗਾ ਆ। ਇਹਦੇ ਨਾਲ ਬਹੁਤ ਸਾਰੇ ਜਿਹੜੇ ਉੱਥੇ ਦੇ ਸਿੱਖ ਲੀਡਰਸ, ਕਮਿਊਨਿਟੀ ਮੈਂਬਰਸ, ਉਹਨਾਂ ਨੇ ਬਹੁਤ ਜ਼ੋਰ ਲਾਇਆ ਤੇ ਉਹਨਾਂ ਨੇ ਸ੍ਰੀ ਗੁਰੂ ਮਹਾਰਾਜ ਜੀ ਦਾ ਜਿਹੜਾ ਆ ਰਹੀ ਆ ਬਰਸੀ, ਸ਼ਹਾਦਤ ਵਾਲਾ ਦਿਨ ਆ ਰਿਹਾ, ਉਹਦੇ ਸੰਬੰਧ ਦੇ ਵਿੱਚ 350 ਇਹ ਜਿਹੜੀ ਮਿਹਨਤ ਕੀਤੀ ਆ। ਸੋ ਕਹਿੰਦੇ ਵੀ ਰਿਲੀਜੀਅਸ ਫਰੀडम ਨੂੰ ਡਿਫੈਂਡ ਕਰਨ ਦੇ ਲਈ, ਹਿਊਮਨ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ, ਜਸਟਿਸ ਦੇ ਲਈ, ਖੰਡ ਦੇ ਲਈ, ਜੋ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸੀਸ ਦਿੱਤਾ ਹੈਗਾ, ਉਹਨਾਂ ਦੀ ਯਾਦ ਦੇ ਵਿੱਚ ਸਟਰੀਟ ਦਾ ਨਾਂ ਹੁਣ ਕੁਈਨਜ਼ ਨਿਊਯਾਰਕ ਦੇ ਵਿੱਚ ਇਹ ਚੇਂਜ ਕਰ ਦਿੱਤਾ ਗਿਆ ਹੈਗਾ, ਗੁਰੂ ਤੇਗ ਬਹਾਦਰ ਜੀ ਮਾਰਗ ਵੇ। ਸੋ ਜਿਹੜਾ ਵੀ ਸਾਰਿਆਂ ਦਾ ਧੰਨਵਾਦ, ਜਿਹੜੇ ਨਿਊਯਾਰਕ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਨੇ ਇਸ ਨਾਮ ਚੇਂਜ ਕਰਨ ਦੇ ਵਿੱਚ ਮਿਹਨਤ ਕੀਤੀ ਹੈਗੀ ਆ। ਸੋ ਆਪਾਂ ਬਹੁਤ ਵਾਰ ਜਿਹੜੇ ਪੰਜਾਬ ਵਾਸਤੇ ਸਿੱਖ ਆ ਉਹ ਭੰਡਦੇ ਵੀ ਰਹਿੰਦੇ ਆ ਬਾਹਰ ਵਾਸਤੇ ਸਿੱਖਾਂ ਨੂੰ, ਵੀ ਦੇਖੋ ਜੀ ਉੱਥੇ ਰੌਲਾ ਪਾਉਂਦੇ ਰਹਿੰਦੇ, ਕਰਦੇ ਕੁਛ ਨਹੀਂ। ਹੁਣ ਤੁਸੀਂ ਦੇਖੋ ਵੀ ਫਰੀਦਨੋ ਦੇ ਵਿੱਚ ਜਸਵੰਤ ਸਿੰਘ ਖਾਲੜਾ ਸ਼ਹੀਦ, ਉਹਨਾਂ ਦੇ ਨਾਮ ਦੇ ਉੱਤੇ ਪਾਰਕ ਆ, ਉਹਨਾਂ ਦੇ ਨਾਮ ਦੇ ਉੱਤੇ ਐਲੀਮੈਂਟਰੀ ਸਕੂਲ ਆ, ਪਹਿਲੀ ਵਾਰੀ ਦੁਨੀਆ 'ਚ ਕਿਤੇ, ਈਵਨ ਇੰਡੀਆ ਦੇ ਵਿੱਚ ਵੀ ਨਹੀਂ ਹੈਗਾ। ਤੇ ਹੁਣ ਨਿਊਯਾਰਕ ਦੇ ਸਿੱਖਾਂ ਨੇ ਵੀ ਇਹ ਮੱਲ ਮਾਰੀ ਹੈਗੀ ਆ। ਹੋਰ ਬਹੁਤ ਸਾਰੇ ਸ਼ਹਿਰਾਂ 'ਚ, ਕਿਤੇ ਸਿੰਘ ਪਾਰਕ ਐਲਗਰੋਵ 'ਚ ਆ, ਲਿਵਿੰਗਸਟਨ 'ਚ ਹੈਗਾ, ਵੱਖ-ਵੱਖ ਸ਼ਹਿਰਾਂ ਦੇ ਉੱਤੇ ਹੈਗੀ ਆ, ਗੁਰਦੁਆਰਾ ਰੋਡ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹੈਗੀਆਂ। ਸੋ ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਨਾਮ ਚੇਂਜ ਦੇ ਲਈ ਮਿਹਨਤ ਕੀਤੀ ਹੈਗੀ। ਜੀ ਬਿਲਕੁਲ, ਤੁਸੀਂ ਜਿਹੜੇ ਦੇਖ ਰਹੇ ਆ ਉਹ ਤਸਵੀਰ ਦੇਖ ਸਕਦੇ ਆ ਸਾਈਡ ਦੇ ਉੱਤੇ ਨਾਲ, ਜਿੱਥੇ 114ਵੀਂ ਸਟਰੀਟ ਦੇ ਹੇਠਾਂ ਹੀ ਜਿਹੜੀ ਆ ਪੱਟੀ ਲੱਗੀ ਆ, ਗੁਰੂ ਤੇਗ ਬਹਾਦਰ ਜੀ ਮਾਰਗ ਵੇ। ਸੋ ਇਹ ਨਿਊਯਾਰਕ ਪਹਿਲਾ ਸ਼ਹਿਰ ਜਿਹੜਾ ਉਹ ਬਣਿਆ ਦੁਨੀਆ ਦੇ ਵਿੱਚ, ਭਾਰਤ ਤੋਂ ਬਾਹਰ, ਪੰਜਾਬ ਦੇ ਬਾਹਰ, ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਦੇ ਉੱਤੇ ਇਸ ਤਰੀਕੇ ਦੇ ਨਾਲ ਮਾਰਗ ਜਿਹੜਾ ਉਹ ਬਣਾਇਆ ਜਿਹੜਾ ਹੋ ਗਿਆ ਆ। ਸੋ ਇਹ ਝੂਲ ਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕਿ ਇਹ ਉਸੇ ਦੀਆਂ ਨਿਸ਼ਾਨੀਆਂ ਨੇ। ਸੋ ਆਪਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਵੀ ਇੱਦਾਂ ਹੀ ਕੌਮ ਦੀ ਚੜ੍ਹਦੀ ਕਲਾ ਜਿਹੜੀ ਆ ਉਹ ਜਿਹੜੀ ਹੁੰਦੀ ਰਵੇ, ਤੇ ਇੱਦਾਂ ਹੀ ਜਿਹੜੇ ਸਿੱਖ ਨੇ ਵੱਖ-ਵੱਖ ਥਾਵਾਂ ਦੇ ਉੱਤੇ, ਜਿਹੜੇ ਹਰਜੋਤ ਸਿੰਘ ਜੀ ਇਸ ਤਰੀਕੇ ਦੇ ਨਾਲ ਸਿਰ ਸੁੱਟ ਕੇ ਕੰਮ ਕਰਨ ਲੱਗੇ ਹੋਏ ਆ, ਉਹਨਾਂ ਨੂੰ ਇੱਦਾਂ ਹੀ ਪ੍ਰਮਾਤਮਾ ਬਲ ਬਖਸ਼ੇ, ਮਹਾਰਾਜ ਬਲ ਬਖਸ਼ੇ, ਤੇ ਇੱਦਾਂ ਹੀ ਕੌਮ ਦਾ ਨਾਮ, ਕੌਮ ਦੇ ਲਈ ਜਿਹੜਾ ਕਾਰਜ ਆ ਉਹ ਕਰਦੇ ਰਹਿਣ, ਜਿੱਥੇ ਵੀ, ਜਿਹੜੇ ਥਾਈਂ ਵੀ, ਜਿਹੜੇ ਮੁਲਕਾਂ 'ਚ ਵੀ ਲੱਗੇ ਹੋਏ ਨੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ, ਅਗਲੀ ਖਬਰ ਵੱਲ ਵੱਧਦੇ ਆ। ਮਿਡਲ ਈਸਟ ਦੀ ਆਪਾਂ ਗੱਲ ਕਰਦੇ ਜਾਈਏ। ਹੋਸਟੇਜਸ ਨੂੰ ਜਿਹੜਾ ਇਜ਼ਰਾਈਲ ਦੇ ਹੋਸਟੇਜਸ ਨੂੰ ਹਮਾਸ ਨੇ ਜਿਹੜਾ ਉਹ ਰਿਲੀਜ਼ ਕੀਤਾ ਆ। ਕਹਿੰਦੇ ਵੀ ਉਹ ਵਾਪਸ ਜਿਹੜੇ ਉਹ ਪਰਤੇ ਆ। ਯਾਦ ਹੋਣਾ ਜਿਹੜਾ ਹਰਜੋਤ ਸਿੰਘ ਜੀ ਵੀ ਅੱਜ ਤੋਂ 2 ਵਰ੍ਹੇ ਪਹਿਲਾਂ 7 ਅਕਤੂਬਰ 2023 ਨੂੰ ਹਮਾਸ ਨੇ ਹਮਲਾ ਕੀਤਾ ਸੀਗਾ ਇਜ਼ਰਾਈਲ ਦੇ ਉੱਤੇ। 1000 ਕੁ ਬੰਦੇ ਤੋਂ ਵੱਧ ਉਹਨਾਂ ਨੇ ਮਾਰ ਦਿੱਤਾ ਸੀ, ਤਾਂ 200 ਤੋਂ ਵੱਧ ਉਹਨਾਂ ਨੇ ਜਿਹੜੇ ਉਹ ਬੰਧਕ ਬਣਾ ਲਏ ਸੀਗੇ। ਇਜ਼ਰਾਈਲ ਨੇ ਉੱਧਰ 2000 ਫਿਲਸਤੀਨੀ ਪ੍ਰਿਜ਼ਨਰ ਤੇ ਡਿਟੇਨੀ, ਉਹਨਾਂ ਨੂੰ ਵੀ ਜਿਹੜਾ ਉਹ ਛੱਡਿਆ ਆ, ਜਿਨ੍ਹਾਂ ਦੇ ਤੇ ਇਹ ਦੋਸ਼ ਸੀਗਾ ਵੀ ਉਹਨਾਂ ਨੇ ਇਹਨਾਂ ਹਮਲਿਆਂ ਦੇ ਵਿੱਚ ਸਾਥ ਜਿਹੜਾ ਦਿੱਤਾ ਆ। ਹੋ ਸਕਦਾ ਵੀ ਇਹਨਾਂ ਦੋਸ਼ਾਂ ਅਧੀਨ ਹੀ ਆ, ਉੱਦਾਂ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਫੜੇ ਸੀਗੇ। ਸੋ 20 ਜਿਹੜੇ 46 ਬੱਚੇ ਸੀ, ਉਹਨਾਂ ਚੋਂ 20 ਜਿਹੜੇ ਜਿੰਦਾ ਇਜ਼ਰਾਈਲੀ ਹੌਸਟੇਜ ਆ ਪਿਛਲੇ 2 ਸਾਲਾਂ ਤੋਂ, ਜਿਨ੍ਹਾਂ ਨੂੰ ਬੰਧਕ ਬਣਾ ਕੇ ਰੱਖਿਆ ਸੀ, ਉਹਨਾਂ ਨੂੰ ਅੱਜ ਜਿਹੜਾ ਆ ਹਮਾਸ ਨੇ ਉਹ ਛੱਡ ਦਿੱਤਾ ਹੈਗਾ ਆ। ਤੇ ਜਿੱਦਾਂ ਦੱਸਿਆ ਵੀ ਇਜ਼ਰਾਈਲ ਨੇ ਉਸ ਦੇ ਬਦਲੇ 2000 ਫਿਲਸਤੀਨੀ ਜਿਹੜੇ ਆ ਉਹ ਛੱਡੇ ਸੀਗੇ, ਬੱਸ ਤੇ ਬਿਠਾ ਕੇ। ਕਹਿੰਦੇ ਵੀ ਉਹਨਾਂ ਨੂੰ ਜਾਂ ਗਾਜ਼ਾ ਦੇ ਉੱਤੇ ਜਾਂ ਵੈਸਟ ਬੈਂਕ ਦੇ ਵਿੱਚ ਛੱਡਿਆ ਜਾਊਗਾ। ਦੋਨੋਂ ਹੀ ਤਰਫੋਂ ਜਿਹੜਾ ਹਰਜੋਤ ਸਿੰਘ ਜੀ ਨਾਅਰੇਬਾਜ਼ੀ ਤੇ ਪੂਰਾ ਜੋਸ਼ੋ ਖਰੋਸ਼ ਦੇ ਨਾਲ ਸਵਾਗਤ ਜਿਹੜਾ ਆ ਉਹ ਇੱਕ ਦੂਜੇ ਦੇ ਜਿਹੜੇ ਪ੍ਰਿਜ਼ਨਰਸ ਆ, ਬੰਧਕਾਂ ਦਾ ਜਿਹੜਾ ਆ ਮੁਲਕਾਂ ਨੇ ਜਿਹੜਾ ਉੱਥੋਂ ਦੇ ਲੋਕਾਂ ਨੇ ਜਿਹੜਾ ਉਹ ਕੀਤਾ ਹੈਗਾ ਆ। ਇਜਿਪਟ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਹੋਣੀ ਆ ਸਮਿਟ ਗਾਜ਼ਾ ਵਾਰ ਨੂੰ ਜਿਹੜਾ ਉਹ ਖਤਮ ਕਰਨ ਦੇ ਲਈ। ਉੱਧਰ ਇਹ ਖਬਰ ਆ ਰਹੀ ਵੀ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਬੈਂਜਾਮਿਨ ਨਿਤਨਯਾਹੂ ਇਸ ਸਮਿਟ ਦੇ ਵਿੱਚ ਹਿੱਸਾ ਨਹੀਂ ਲਵੇਗਾ। ਇਹ ਜਿਹੜਾ ਉਹਦੇ ਆਫਿਸ ਦੇ ਦੁਆਰਾ ਅਨਾਉਂਸ ਕੀਤਾ ਗਿਆ ਹੈਗਾ ਆ। ਇਜਿਪਟ ਦੇ ਵੱਲੋਂ ਪਹਿਲੋਂ ਇਹ ਅਨਾਉਂਸ ਕੀਤਾ ਗਿਆ ਸੀਗਾ ਵੀ ਜਿਹੜਾ ਨਿਤਨਯਾਹੂ ਆ ਇਸ ਸਮਿਟ ਦੇ ਵਿੱਚ ਹਿੱਸਾ ਜਿਹੜਾ ਉਹ ਲੈਣ ਜਾ ਰਿਹਾ ਆ। ਨਿਤਨਯਾਹੂ ਦੇ ਆਫਿਸ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਉਹਨਾਂ ਨੂੰ ਸੱਦਾ ਮਿਲਿਆ ਸੀ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ
ਆਫਿਸ ਦੇ ਦੁਆਰਾ ਵੀ ਜਿਹੜੇ ਵਰਲਡ ਲੀਡਰਸ ਦੀ ਸ਼ਰਮ ਅਲ ਸ਼ੇਖ ਜਿਹੜੀ ਥਾਂ ਆ ਉੱਥੇ ਵਰਲਡ ਲੀਡਰਸ ਦੇ ਮਿਲਣਾ ਆ। ਕਹਿੰਦੇ ਵੀ ਸਮਾਂ ਜਿਹੜਾ ਆ ਉਹ ਠੀਕ ਨਾ ਹੋਣ ਕਰਕੇ ਡਿਕਲਾਈਨ ਜਿਹੜਾ ਉਹ ਕਰ ਦਿੱਤਾ ਗਿਆ ਵੀ ਇੱਕ ਜੂਇਸ਼ ਛੁੱਟੀ ਆਉਣ ਜਾ ਰਹੀ ਆ ਜਿਹਦੇ ਕਰਕੇ ਉਹਦਾ ਕੋਲ ਵਕਤ ਨਹੀਂ ਹੈ, ਇਸ ਲਈ ਉਹ ਹੁਣ ਨਹੀਂ ਜਿਹੜੇ ਹੋ ਜਾਣਗੇ। ਉਹਨਾਂ ਨੇ ਧੰਨਵਾਦ ਕੀਤਾ ਪ੍ਰੈਜ਼ੀਡੈਂਟ ਟਰੰਪ ਦਾ ਉਹਨਾਂ ਦੇ ਇਨਵੀਟੇਸ਼ਨ ਦੇ ਲਈ ਤੇ ਇਸ ਪੀਸ ਦੇ ਸਰਕਲ ਨੂੰ ਜਿਹੜਾ ਉਹ ਵਧਾਉਣ ਦੇ ਲਈ। ਅੰਦਰ ਖਾਤੇ ਇਹ ਲੱਗ ਰਿਹਾ ਵੀ ਨੇਤਨਯਾਹੂ ਬੜਾ ਖੁਸ਼ ਨਹੀਂ ਆ ਇਸ ਜਿਹੜੀ ਸ਼ਾਂਤੀ ਪ੍ਰੋਸੈਸ ਤੋਂ। ਰੀਜ਼ਨ ਕੀ ਆ ਪ੍ਰਪੋਜ਼ਲ ਤੋਂ ਵੀ ਉਹਦਾ ਅੰਤ ਗੋਲ ਜਿਹੜਾ ਇਹ ਸੀਗਾ ਵੀ ਵੈਸਟ ਬੈਂਕ ਤੇ ਜਿਹੜਾ ਨਾਲ ਦੇ ਨਾਲ ਗਾਜ਼ਾ ਹੈ ਇਹਦੇ ਵਿੱਚ ਪੂਰਨ ਕੰਟਰੋਲ ਇਜ਼ਰਾਈਲ ਦਾ ਜਿਹੜਾ ਉਹ ਆ ਜਾਵੇ। ਪਰ ਦੁਨੀਆ ਭਰ ਤੋਂ ਦਬਾਅ ਬਹੁਤ ਜ਼ਿਆਦਾ ਉਹ ਪਿਆ ਇਜ਼ਰਾਈਲ ਦੇ ਉੱਤੇ ਵੀ, ਅਮਰੀਕਾ ਦੇ ਉੱਤੇ ਵੀ ਭਾਈ ਇਹ ਕੰਮ ਕਿਸੇ ਨੂੰ ਵੀ ਗਵਾਰਾ ਨਹੀਂ ਹੋਊਗਾ। ਇਜਿਪਟ ਦੇ ਪ੍ਰੈਜ਼ੀਡੈਂਸ਼ੀਅਲ ਸਪੋਕਸਪਰਸਨ ਨੇ ਕਿਹਾ ਵੀ ਫਲਸਤੀਨ ਦੇ ਰਾਸ਼ਟਰਪਤੀ ਜਿਹੜੇ ਮਹਿਮੂਦ ਅਬਾਸ ਨੇਤਨਯਾਹੂ ਇਹ ਉਹਨਾਂ ਨੂੰ ਆਸ ਆ ਵੀ ਦੋਨੋਂ ਜਿਹੜੇ ਸਮਿਟ ਦੇ ਵਿੱਚ ਹਿੱਸਾ ਜਿਹੜਾ ਉਹ ਲੈਣਗੇ ਤੇ ਐਗਰੀਮੈਂਟ ਦੇ ਨੂੰ ਜਿਹੜਾ ਹੋਰ ਮਜ਼ਬੂਤੀ ਇਸ ਦੇ ਵਿੱਚ ਮਿਲੂਗੀ। ਪਰ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਨੇਤਨਯਾਹੂ ਦਾ ਇਸ ਸਮਿਟ ਦੇ ਵਿੱਚ ਹਿੱਸਾ ਨਾ ਲੈਣ ਦਾ ਮਤਲਬ ਇਹੀ ਆ ਵੀ ਇਹ ਉੱਤੋਂ ਹੀ ਜਿਹੜੇ ਇਸ ਪੀਸ ਦੇ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਆ। ਅੰਦਰ ਖਾਤੇ ਇਸ ਪੀਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਸ਼ਾਇਦ ਨਹੀਂ ਕਰਨਾ ਜਿਹੜਾ ਉਹ ਚਾਹੁੰਦਾ ਹੈਗਾ। ਸੋ ਹੁਣ ਦੇਖਦੇ ਹਾਂ ਕਿ ਇਸ ਦਾ ਕੋਈ ਅਸਰ ਪਊਗਾ ਜਾਂ ਨਹੀਂ ਪਊਗਾ। ਪਰ ਇਜਿਪਟ ਦੇ ਵਿੱਚ ਇਸ ਨੂੰ ਲੜਾਈ ਨੂੰ ਖਤਮ ਕਰਨ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਪੀਸ ਸਮਿਟ ਸੱਦੀ ਗਈ ਆ। ਪਰ ਨੇਤਨਯਾਹੂ ਕਹਿੰਦੇ ਵੀ ਉਸ ਦੇ ਵਿੱਚੋਂ ਗਾਇਬ ਰਹੂਗਾ। ਉਧਰ ਰਾਸ਼ਟਰਪਤੀ ਟਰੰਪ ਨੇ ਕਤਰ ਦੇ, ਟਰਕੀ ਦੇ ਤੇ ਇਜਿਪਟ ਦੇ ਲੀਡਰਸ ਦਾ ਧੰਨਵਾਦ ਇਸ ਦੇ ਵਿੱਚ ਜਿਹੜਾ ਉਹ ਕੀਤਾ ਵੀ ਇਸ ਪੀਸ ਪ੍ਰਪੋਜ਼ਲ ਨੂੰ ਸਿਰੇ ਚੜਾਉਣ ਦੇ ਲਈ। ਕਹਿੰਦੇ ਵੀ ਸੀਜ਼ ਫਾਇਰ ਹੈ ਤਾਂ ਗੁੱਡ ਸਟਾਰਟ, ਪਰ ਹਜੇ ਕੁਐਸਚਨ ਬਹੁਤ ਆ। ਇਜ਼ਰਾਈਲ ਦੇ ਜਿਹੜੇ ਟਰੂਪਸ ਆ ਉਹਨਾਂ ਨੇ ਪੁੱਲ ਕਰਨਾ ਤਾਂ ਸ਼ੁਰੂ ਕਰ ਦਿੱਤਾ, ਪਰ ਅਜੇ ਵੀ ਹਾਫ ਆਫ ਗਾਜ਼ਾ, ਜਿਹੜਾ ਅੱਧਾ ਗਾਜ਼ਾ ਆ, ਉਹ ਇਜ਼ਰਾਈਲ ਦੀ ਮਿਲਟਰੀ ਦੇ ਕੋਲ ਹੈਗਾ ਆ। ਤੇ ਕਿਸ ਟਾਈਮ ਦੇ ਉੱਤੇ ਹੋਰ ਜ਼ਿਆਦਾ ਜਿਹੜਾ ਵਿਡਰੋਲ ਹੋਊਗਾ ਇਹਦੇ ਬਾਰੇ ਕੋਈ ਸੰਬੰਧ ਦੱਸਿਆ ਨਹੀਂ ਗਿਆ ਹੈਗਾ। ਹਮਾਸ ਨੂੰ ਇਹ ਕਿਹਾ ਗਿਆ ਉਹ ਆਪਣੇ ਹਥਿਆਰ ਛੱਡ ਦੇਣ ਤੇ ਫਿਊਚਰ ਜਿਹੜੀਆਂ ਗਵਰਨਮੈਂਟ ਆ ਗਾਜ਼ਾ ਦੀ ਉਹਦੇ ਵਿੱਚ ਹਿੱਸਾ ਨਾ ਲੈਣ। ਪਰ ਹਮਾਸ ਨੇ ਪਬਲਿਕਲੀ ਐਗਰੀ ਤਾਂ ਕਰ ਦਿੱਤਾ ਆ, ਪਰ ਕਹਿੰਦੇ ਵੀ ਸਿਵਲੀਅਨ ਪੁਲਿਸ ਦੇ ਵਿੱਚ ਹਜੇ ਵੀ ਹਮਾਸ ਵਾਲੇ ਉੱਥੇ ਸਟਰੀਟਸ ਦੇ ਉੱਤੇ ਟੈਰੀਟਰੀ ਦੇ ਵਿੱਚ ਘੁੰਮ ਰਹੇ ਹੈਗੇ ਤੇ ਪੈਲਸਟੀਨੀਅਨ ਗਰੁੱਪ ਜਿਹੜੇ ਗਾਜ਼ਾ ਦੇ ਵਿੱਚ ਆ ਉਹਨਾਂ ਦੇ ਕੋਲ ਕੋਈ ਹੋਰ ਕਿਸੇ ਤਰ੍ਹਾਂ ਦੀ ਆਲਟਰਨੇਟਿਵ ਵੀ ਨਹੀਂ ਹੈਗਾ ਆ। ਸੀਜ਼ ਫਾਇਰ ਦੇ ਮੁਤਾਬਕ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਪੈਲਸਟੀਨੀਅਨ ਗਰੁੱਪਸ ਆ ਉਹ ਇਹ ਕਹਿੰਦੇ ਆ ਵੀ ਟੈਕਨੋਕ੍ਰੈਟਸ ਨੂੰ ਰਨ ਕਰਨਾ ਚਾਹੀਦਾ ਗਾਜ਼ਾ ਨੂੰ ਇੰਟਰਮ ਬੇਸਿਸ ਦੇ ਉੱਤੇ। ਹਜੇ ਤੱਕ ਪਰ ਕਿਸੇ ਦਾ ਨਾਮ ਜਿਹੜਾ ਆ ਉਹ ਨਹੀਂ ਦੱਸਿਆ ਗਿਆ ਹੈਗਾ ਵੀ ਕੌਣ ਜਿਹੜਾ ਆ ਗਾਜ਼ਾ ਨੂੰ ਰਨ ਕਰੇਗਾ। ਸੋ ਓਵਰਆਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਜਿਹੜੀਆਂ ਜਨਰੇਸ਼ਨਸ ਆਉਣ ਵਾਲੀਆਂ ਉਹ ਯਾਦ ਰੱਖੂਗੀਆਂ ਵੀ ਇਹ ਆਪਾਂ ਪੀਸ ਲੈ ਕੇ ਆਏ ਹੈਗੇ ਆ। ਸੋ ਉਹਦਾ ਜਿਹੜਾ ਕ੍ਰੈਡਿਟ ਆ ਪੂਰਾ ਉਹ ਟਰੰਪ ਹੁਣੀ ਲੈਣਾ ਚਾਹੁੰਦੇ ਆ ਤੇ ਚਲੋ ਬਣਦਾ ਵੀ ਆ ਕਿਉਂਕਿ ਕੋਸ਼ਿਸ਼ ਪ੍ਰੈਜ਼ੀਡੈਂਟ ਟਰੰਪ ਨੇ ਇਸ ਦੇ ਵਿੱਚ ਬਹੁਤ ਜ਼ਿਆਦਾ ਕੀਤੀ ਹੈਗੀ ਹੈ। ਉਹ ਆਲਰੇਡੀ ਉੱਥੇ ਪਹੁੰਚੇ ਹੋਏ ਨੇ ਹਰਜੋਤ ਸਿੰਘ ਜੀ। ਉਹਨਾਂ ਨੇ ਹੋਸਟੇਜਸ ਦੇ ਨਾਲ ਫੈਮਲੀਜ਼ ਦੇ ਨਾਲ ਮੁਲਾਕਾਤ ਜਿਹੜੀ ਉਹ ਕੀਤੀ ਜੈਰੂਸਲਮ ਦੇ ਵਿੱਚ ਜਿਹੜੇ ਉਹ ਉੱਥੇ ਜਦੋਂ ਉਹ ਗਏ ਹੋਏ ਸੀਗੇ। ਸੋ ਹੁਣ ਉਹ ਪਰਿਵਾਰ ਵਾਲੇ ਤਾਂ ਓਬਵੀਅਸਲੀ ਧੰਨਵਾਦ ਹੀ ਕਰਨਗੇ ਤੇ ਕਰਨਾ ਬਣਦਾ ਵੀ ਆ ਵੀ ਉਹਨਾਂ ਦੇ ਜੀਆਂ ਨੂੰ ਜਿਹੜਾ ਉਹ ਛਡਵਾ ਕੇ 2 ਸਾਲਾਂ ਤੋਂ ਜਿਹੜੇ ਬੰਦਕ ਸੀਗੇ ਬਣਾ ਕੇ ਰੱਖੇ ਹੋਏ ਉਹਨਾਂ ਨੂੰ ਜਿਹੜਾ ਉਹ ਛਡਵਾ ਲਿਆ ਹੈਗਾ ਆ। ਸੋ ਹੁਣ ਇਹ ਆ ਵੀ ਇਹ ਕਿੰਨਾ ਕੁ ਚਿਰ ਸ਼ਾਂਤੀ ਰਹੂਗੀ, ਇਹ ਜਿਹੜਾ ਹੁਣ ਅਗਲਾ ਵੱਡਾ ਜਿਹੜਾ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਇਹ ਸਵਾਲ ਰਹੇਗਾ ਵੀ ਕਿਵੇਂ ਇੱਥੇ ਜਿਹੜੀ ਸ਼ਾਂਤੀ ਬਰਕਰਾਰ ਰਹੂਗੀ। ਕਿਉਂਕਿ ਨੇਤਨਯਾਹੂ ਨੇ ਜਿਹੜਾ ਆਪਣਾ ਅੱਜ ਇੱਕ ਹਿਸਾਬ ਦੇ ਨਾਲ ਰੂਪ ਇਹ ਵੀ ਦਿਖਾਇਆ ਵੀ ਉਹ ਇਸ ਪੀਸ ਸਮਿਟ ਦੇ ਵਿੱਚ ਹਿੱਸਾ ਨਹੀਂ ਲੈ ਰਹੇ ਹੈਗੇ। ਸੋ ਇਹਦਾ ਕੀ ਅਸਰ ਪਊਗਾ ਓਵਰਆਲ ਇਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਲੈਬਨਾਨ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਯੂਸਫ ਔਨ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਆਪਣਾ ਮੁਲਕ ਲੈਬਨਾਨ ਤੇ ਇਜ਼ਰਾਈਲ ਉਹ ਕੰਟੀਨਿਊ ਕਰਦੇ ਰਹਿਣਾ ਚਾਹੁੰਦੇ ਆ ਵੀ ਉਹ ਵੀ ਜਿਹੜੀ ਲੜਾਈ ਲੈਬਨਾਨ ਦੇ ਨਾਲ ਲੱਗੀ ਹੋਈ ਆ ਉਹਨਾਂ ਦੀ ਉਹਦੇ ਵਿੱਚ ਵੀ ਜਿਹੜਾ ਉਹ ਆਪਾਂ ਕੰਮ ਨੂੰ ਜਿਹੜਾ ਉਹ ਅੱਗੇ ਵਧਾਈਏ। ਸੀਜ਼ ਫਾਇਰ ਇਸ ਟਾਈਮ ਚੱਲ ਰਹੀ ਹੈ ਉਹਨਾਂ ਦੀ ਨਵੰਬਰ ਮਹੀਨੇ ਦੀ, ਕਿਉਂਕਿ ਹਜ਼ਬੁੱਲਾ ਉੱਥੋਂ ਹੀ ਕਿਤੇ ਨਾ ਕਿਤੋਂ ਜਿਹੜਾ ਉਹ ਚੱਲਦਾ ਆ ਤੇ ਹਮਾਸ ਦੇ ਨਾਲ ਤਾਂ ਹੈਗੀ ਸੀ ਟੱਕਰ ਤੇ ਹਜ਼ਬੁੱਲਾ ਦੇ ਨਾਲ ਵੀ ਇਹਨਾਂ ਦੀ ਜਿਹੜੀ ਉਹ ਪੇਚਾ ਜਿਹੜਾ ਉਹ ਪਿਆ ਹੀ ਰਹਿੰਦਾ, ਜਿਹਨੂੰ ਇਰਾਨ ਦਾ ਜਿਹੜਾ ਇੱਕ ਪ੍ਰੋਕਸੀ
ਜਿਹੜਾ ਉਹ ਮੰਨਿਆ ਜਾਂਦਾ ਆ ਤੇ ਉਹ ਵੀ ਕਹਿੰਦੇ ਵੀ ਸਾਡੇ ਨਾਲ ਵੀ ਜਿਹੜੀ ਇਹਨਾਂ ਦੀ ਹੁਣ ਗੱਲਬਾਤ ਜਿਹੜੀ ਉਹ ਹੋਣੀ ਚਾਹੀਦੀ ਹੈ ਵੀ ਆਪਾਂ ਇੱਥੇ ਵੀ ਪੱਕੇ ਤੌਰ ਦੇ ਉੱਤੇ ਕੋਈ ਸ਼ਾਂਤੀ ਜਿਹੜੀ ਉਹ ਲਿਆਂਦੀ ਜਿਹੜੀ ਉਹ ਜਾਵੇ। ਉੱਦਾਂ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਸੈਟਲਰਸ ਜਿਹੜੇ ਇਜ਼ਰਾਈਲ ਦੇ ਆ ਉਹਨਾਂ ਨੇ ਕਾਫੀ ਹੱਦ ਤੱਕ ਆਪਣਾ ਜਿਹੜਾ ਹੁਣ ਕੰਟਰੋਲ ਬਣਾਉਣਾ ਜਿਹੜਾ ਉੱਥੇ ਸ਼ੁਰੂ ਕੀਤਾ ਹੈ। ਵੈਸਟ ਬੈਂਕ ਦੇ ਵਿੱਚ ਤਾਂ ਕਰ ਹੀ ਰਹੇ ਸੀ, ਲੱਗਦਾ ਵੀ ਆਉਣ ਵਾਲੇ ਸਮੇਂ 'ਚ ਗਾਜ਼ਾ 'ਚ ਵੀ ਆਪਾਂ ਨੂੰ ਉੱਦਾਂ ਦਾ ਹੀ ਜਿਹੜਾ ਉਹ ਦਿਖੇਗਾ। ਇਜਿਪਟ ਦੇ ਜਿਹੜੇ ਫੋਰਨ ਮਿਨਿਸਟਰ ਬਦਰ ਅਬਦਲਾਤੀ ਉਹਨਾਂ ਨੇ ਕਿਹਾ ਵੀ ਅਮਰੀਕਨ ਅੰਗੇਜਮੈਂਟ ਦੀ ਜਿਹੜੀ ਉਹ ਜ਼ਰੂਰਤ ਆ, ਇੱਥੋਂ ਤੱਕ ਕਿ ਜੇ ਡਿਪਲੋਇਮੈਂਟ ਵੀ ਕਰਨੀ ਪਏ ਤਾਂ ਉਹਨਾਂ ਨੂੰ ਗਰਾਊਂਡ ਦੇ ਉੱਤੇ ਕਰਨੀ ਜਿਹੜੀ ਉਹ ਚਾਹੀਦੀ ਆ, ਤਾਂ ਜੋ ਸ਼ਾਂਤੀ ਜਿਹੜੀ ਆ ਇੱਥੇ ਸਥਿਰਤਾ ਦੇ ਨਾਲ ਅੱਗੇ ਜਿਹੜੀ ਉਹ ਵੱਧ ਜਿਹੜੀ ਉਹ ਜਾਵੇ। ਇਜਿਪਟ ਦੇ ਜਿਹੜੇ ਲੀਡਰ ਨੇ ਅਲ ਸੀਸੀ ਉਹਨਾਂ ਨੇ ਧੰਨਵਾਦ ਕੀਤਾ ਰਾਸ਼ਟਰਪਤੀ ਟਰੰਪ ਦਾ ਵੀ ਗਾਜ਼ਾ ਸੀਜ਼ ਫਾਇਰ ਨੂੰ ਉਹਨਾਂ ਨੇ ਉੱਥੇ ਲੈ ਕੇ ਜਿਹੜਾ ਉਹ ਆਉਂਦਾ ਆ। ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ 에ਅਰਫੋਰਸ 1 ਦੇ ਉੱਤੇ ਸ਼ਰਮ ਅਲ ਸ਼ੇਖ ਇੰਟਰਨੈਸ਼ਨਲ 에ਅਰਪੋਰਟ ਦੇ ਵਿੱਚ ਇਜਿਪਟ ਦਾ ਜਿਹੜਾ ਸੈਲਾਨੀਆਂ ਵਾਲਾ ਇਹ ਖਾਸ ਇਲਾਕਾ ਆ ਵੀ ਉੱਥੇ ਆਲਰੇਡੀ ਜਿਹੜੇ ਉਹ ਪਹੁੰਚ ਚੁੱਕੇ ਜਿਹੜੇ ਉਹ ਹੈਗੇ ਆ। ਤੇ ਕਹਿੰਦੇ ਵੀ ਟਰੰਪ ਤੇ ਜਿਹੜੇ ਰੀਜਨਲ ਲੀਡਰਸ ਆ ਉਹਨਾਂ ਨੇ ਉੱਥੇ ਡਾਕੂਮੈਂਟ ਜਿਹੜੇ ਉਹ ਸਾਈਨ ਜਿਹੜੇ ਉਹ ਕਰਨੇ ਆ। ਟਰੰਪ ਹੁਣੀ ਬੋਲ ਕੇ ਜਿਹੜੇ ਉਹ ਹਟ ਰਹੇ ਆ। ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਤਾਂ ਹਰਜੋਤ ਸਿੰਘ ਜੀ ਨਾਲ ਦੇ ਨਾਲ ਉੱਥੇ ਉਹ ਭਾਸ਼ਣ ਜਿਹੜਾ ਉਹ ਦੇ ਰਹੇ ਆ ਤੇ ਕਹਿੰਦੇ ਵੀ ਉੱਥੇ ਅਲ ਸੀਸੀ, ਅਰਡੋਗਨ, ਸ਼ੇਖ ਤਮੀਮ ਉਹਨਾਂ ਸਾਰਿਆਂ ਨੇ ਇਸ ਡਾਕੂਮੈਂਟ ਦੇ ਉੱਤੇ ਸਾਈਨ ਕੀਤੇ ਆ। ਆਪਣੇ ਰਿਮਾਰਕਸ ਜਿਹੜੇ ਕਨਕਲੂਡ ਕਰਨ ਤੋਂ ਬਾਅਦ, ਖਤਮ ਕਰਨ ਤੋਂ ਬਾਅਦ 'ਚ ਟਰੰਪ ਹੁਣਾਂ ਨੇ ਜਿਹੜੇ ਸੀਜ਼ ਫਾਇਰ ਡੀਲ ਦੇ ਉੱਤੇ ਡਾਕੂਮੈਂਟ ਦੇ ਉੱਤੇ ਆਲਰੇਡੀ ਇਤਿਹਾਸਿਕ ਤਸਵੀਰਾਂ ਜਿਹੜੀਆਂ ਇਹ ਹੋਣਗੀਆਂ ਵੀ ਉਸ ਦੇ ਉੱਤੇ ਜਿਹੜੇ ਉਹ ਸਾਈਨ ਕਰ ਦਿੱਤੇ ਆ। ਸੋ ਡਿਟੇਲ ਕੀ ਉਹਦੇ ਵਿੱਚ ਕੀ ਲਿਖਿਆ ਉਹ ਡਾਕੂਮੈਂਟ ਦੀ ਤਸਵੀਰ ਨਹੀਂ ਆ, ਪਰ ਸਾਈਨ ਕਰਦੇ ਜਿਹੜੇ ਉਹ ਦੇਖੇ ਗਏ ਆ। ਸੋ ਪ੍ਰੈਜ਼ੀਡੈਂਟ ਟਰੰਪ ਨੇ ਹਾਈਲਾਈਟ ਕੀਤਾ ਵੀ ਗਾਜ਼ਾ ਦੇ ਵਿੱਚ ਜਿਹੜੀ ਲੜਾਈ ਜਿਹੜੀ ਉਹ ਚੱਲ ਰਹੀ ਆ, ਕਹਿੰਦੇ ਵੀ 500 ਤੋਂ 3000 ਸਾਲ ਲੱਗ ਗਏ ਆਪਾਂ ਨੂੰ ਇਸ ਥਾਂ ਦੇ ਉੱਤੇ ਕਹਿੰਦੇ ਪਹੁੰਚਣ ਦੇ ਲਈ। ਸੋ ਕਹਿੰਦੇ ਵੀ ਅੱਜ ਆਪਾਂ ਡਾਕੂਮੈਂਟ ਸਾਈਨ ਕਰਨਾ ਜਿਹੜਾ ਕਿ ਆਲਰੇਡੀ ਉਹਨਾਂ ਨੇ ਕਰ ਦਿੱਤੇ ਆ, ਜਿਹਦੇ ਵਿੱਚ ਰੂਲਸ ਹੋਣਗੇ, ਰੈਗੂਲੇਸ਼ਨਸ ਹੋਣਗੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ। ਤੇ ਕਹਿੰਦੇ ਪੂਰੀ ਕੱਲੀ ਕੱਲੀ ਚੀਜ਼ ਉਸ ਦੇ ਵਿੱਚ ਲਿਖੀ ਹੋਊਗੀ ਵੀ ਇਹ ਸੀਜ਼ ਫਾਇਰ ਇਹ ਜਿਹੜੀ ਲੜਾਈ ਆ ਕਿੱਦਾਂ ਜਿਹੜੀ ਉਹ ਰੁਕੀ ਜਿਹੜੀ ਉਹ ਰਹੇਗੀ। ਸੋ ਸਮਿਟ ਜਿਹੜੀ ਆ ਉਹ ਆਲਰੇਡੀ ਉੱਥੇ ਸ਼ੁਰੂ ਹੋ ਚੁੱਕੀ ਆ। ਟਰੰਪ ਉਹਨਾਂ ਨੇ ਭਾਸ਼ਣ ਕਰ ਦਿੱਤਾ ਆ ਤੇ ਉੱਥੇ ਸੀਜ਼ ਫਾਇਰ ਡੀਲ ਦੇ ਉੱਤੇ ਵੀ ਸਾਈਨ ਆਲਰੇਡੀ ਜਿਹੜੇ ਉਹ ਕਰ ਦਿੱਤੇ ਗਏ ਆ ਟਰੰਪ ਤੇ ਹੋਰ ਜਿਹੜੇ ਉੱਥੇ ਨਾਲ ਪਹੁੰਚੇ ਨੇਤਾ ਆ ਉਹਨਾਂ ਦੇ ਦੁਆਰਾ। ਅੱਜ ਇਮੀਗ੍ਰੇਸ਼ਨ ਨਾਲ ਰਿਲੇਟਡ ਬਹੁਤ ਸਾਰੀਆਂ ਖਬਰਾਂ ਆ, ਉਹ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਉਸ ਤੋਂ ਪਹਿਲਾਂ ਐਮਾਜ਼ੋਨ ਨੇ ਅੱਜ ਇਹ ਅਨਾਉਂਸ ਕੀਤਾ ਹੈ ਵੀ ਉਹ 2.5 ਲੱਖ ਦੇ ਕਰੀਬ ਨਵੀਆਂ ਜੌਬਸ ਅਮਰੀਕਾ ਦੇ ਵਿੱਚ ਇਸ ਹੌਲੀਡੇ ਸੀਜ਼ਨ ਦੇ ਦੌਰਾਨ ਕ੍ਰੀਏਟ ਕਰਨ ਜਾ ਰਹੇ ਆ। ਖਾਸ ਕਰਕੇ ਰੂਰਲ ਜਿਹੜੇ ਏਰੀਏ ਆ ਉਹਨਾਂ ਦੇ ਵਿੱਚ ਵੀ ਫੁੱਲ ਟਾਈਮ ਜੌਬਸ ਦੇ ਵਿੱਚ $23 ਪਰ ਆਵਰ ਦੇ ਹਿਸਾਬ ਦੇ ਨਾਲ, ਤਾਂ ਕਈ ਏਰੀਏ ਦੇ ਵਿੱਚ $19 ਪਰ ਆਵਰ ਦੇ ਹਿਸਾਬ ਨਾਲ ਇਹ ਜੌਬਸ ਹੈਗੀਆਂ। ਸੋ ਬਹੁਤ ਸਾਰੇ ਲੋਕ ਜਿਨ੍ਹਾਂ ਕੋਲ ਜੌਬਸ ਹੈ ਨਹੀਂ, ਐਮਾਜ਼ੋਨ ਦੇ ਵਿੱਚ ਇਹ ਕਿਉਂਕਿ ਹੌਲੀਡੇ ਸੀਜ਼ਨ 3 ਮਹੀਨਿਆਂ ਦਾ ਅਕਤੂਬਰ ਤੋਂ ਲੈ ਕੇ ਦਸੰਬਰ ਤਾਈਂ ਉਹ 250,000 EMPLOYEES ਉਹਨਾਂ ਨੇ ਹਾਇਰ ਕਰਨੇ ਆ ਤੇ ਪੇ ਸਕੇਲ ਜਿਹੜਾ ਆ ਉਹ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ। ਸੋ ਲੋਕਲ ਆਪਣੇ ਆਪਣੇ ਸ਼ਹਿਰਾਂ ਜਿਹੜੇ ਐਮਾਜ਼ੋਨ ਦੇ ਵੇਅਰ ਹਾਊਸ ਹੈਗੇ ਆ ਉੱਥੇ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਜਿਹੜੀਆਂ ਜੌਬਸ ਆ ਇਹ ਲੱਭ ਸਕਦੇ ਹੈਗੇ ਆ। ਪੂਰੇ ਅਮਰੀਕਾ ਦੇ ਵਿੱਚ ਇਹ ਜਿਹੜੀਆਂ ਜੌਬਸ ਆ ਉਹਨਾਂ ਨੇ ਅੱਜ ਅਨਾਉਂਸ ਕੀਤੀਆਂ ਹੈਗੀਆਂ। ਕਹਿੰਦੇ ਵੀ $1 ਬਿਲੀਅਨ ਜਿਹੜਾ ਆ ਉਹ ਪੇ ਤੇ ਬੈਨੀਫਿਟਸ ਦੇ ਲਈ ਤੇ ਫੁਲਫਿਲਮੈਂਟ ਤੇ ਟਰਾਂਸਪੋਰਟੇਸ਼ਨ EMPLOYEES ਦੇ ਲਈ ਇਹ ਇਨਵੈਸਟ ਕਰਨ ਜਾ ਰਹੇ ਹੈਗੇ। ਜੀ ਹਰਜੋਤ ਸਿੰਘ ਜੀ, ਲਵਾਂਗੇ ਆਪਾਂ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਤੇ ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਜਾਰੀ ਜਿਹੜਾ ਉਹ ਰਹੇਗਾ। ਲੱਖ ਰੁਪਈਆ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲਣ ਤੋਂ ਪਹਿਲਾਂ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ, ਸੁਣ ਰਹੇ ਆ, ਦੇਖ ਰਹੇ ਆ, ਸਾਰਿਆਂ ਨੂੰ ਬੇਨਤੀ ਆ ਵੀ ਅੱਜ ਦਾ ਦਿਨ ਇੱਕ ਹੋਰ ਐਕਸਟੈਂਡ ਹੋ ਗਿਆ ਆ। 5 ਵਜੇ ਤਾਈਂ ਕੈਲੀਫੋਰਨੀਆ ਦਾ ਗਵਰਨਰ ਡਿਸਾਈਡ ਕਰੂਗਾ ਕਿ SB 509 ਬਿੱਲ ਦੇ ਉੱਤੇ ਸਾਈਨ ਕਰਨਾ ਆ ਜਾਂ ਵੀਟੋ ਕਰਨਾ ਆ। ਤੇ ਤੁਸੀਂ ਜਿਹੜਾ ਆ ਗਵਰਨਰ ਦੇ ਆਫਿਸ ਦੇ ਵਿੱਚ ਅੱਜ ਫੇਰ ਕਾਲਾਂ ਦੀ ਜਿਹੜੀ ਆ ਝੜੀ ਪੂਰੀ ਲਾ ਦਿਓ। ਨੰਬਰ ਇੱਕ ਵਾਰੀ ਫੇਰ ਜਿਹੜਾ ਆਪਾਂ ਉੱਪਰ ਦੱਸਿਆ ਵੀ ਹੈਗਾ ਆ 916 445 2841 916 445 2841। ਪਹਿਲਾ ਨੰਬਰ 1 ਦੱਬਣਾ, ਫਿਰ ਨੰਬਰ 6, ਫਿਰ ਨੰਬਰ 3। ਜੀ ਬਿਲਕੁਲ 916 445 2841 ਦੇ ਉੱਤੇ ਕਾਲ ਜਿਹੜਾ ਉਹ ਕਰੋ ਤੇ ਗਵਰਨਰ ਸਾਹਿਬ ਨੂੰ ਕਹੋ ਵੀ ਭਾਈ ਇਸ ਬਿੱਲ ਦੇ ਉੱਤੇ ਤੁਸੀਂ ਪਲੀਜ਼ ਸਾਈਨ ਜਿਹੜਾ ਉਹ ਜ਼ਰੂਰ ਕਰੋ। ਬਾਕੀ ਉਹਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀਕਐਂਡ ਦੇ ਦੌਰਾਨ ਸਿਗਨੇਚਰ ਕਰਾਏ। ਗੁਰਦੁਆਰਾ ਬਰਾੜਸ਼ਾਹ ਰੋਡ ਦੇ ਉੱਤੇ ਰਾਜਪਾਲ ਸੰਧੂ ਹੁਣੀ ਹੋਰ ਸਾਰੇ ਲੱਗੇ ਹੋਏ ਸੀ ਸਾਈਨ ਕਰਵਾਉਣ ਦੇ। ਜੀ ਸਾਰਿਆਂ ਦਾ ਹੀ ਧੰਨਵਾਦ। ਤੇ ਹਰਜੋਤ ਸਿੰਘ ਜੀ, ਅੱਗੇ ਆਪਾਂ ਵੱਧਦੇ ਹਾਂ। ਖਬਰ ਆ ਰਹੀ ਹੈ ਗਵਾਂਢੀ ਮੁਲਕ ਕੈਨੇਡਾ ਤੋਂ। ਅਮਰੀਕਾ ਦੇ ਵਿੱਚ ਜਿਹੜੀ ਟਰੱਕਿੰਗ ਦੀ ਸਖਤੀ ਤੋਂ ਬਾਅਦ 'ਚ ਆਪਾਂ ਦੇਖਿਆ ਵੀ ਹੁਣ ਕੈਨੇਡਾ ਦੇ ਵਿੱਚ ਵੀ ਸਖਤੀਆਂ ਹੋਣੀਆਂ ਸ਼ੁਰੂ ਹੋਈਆਂ ਆ। ਕੁਛ ਦਿਨ ਪਹਿਲਾਂ ਹੀ ਆਪਾਂ ਦੇਖਿਆ ਸੀਗਾ ਵੀ ਕਈ ਜਿਹੜੇ ਆ ਉਹ ਕੰਪਨੀਆਂ ਆ ਉਹਨਾਂ ਨੂੰ ਵੀ ਉਹਨਾਂ ਨੇ ਬੰਦ ਕੀਤਾ ਸੀ। ਓਨਟਾਰੀਓ ਜਿਹੜੇ ਇਲਾਕੇ ਦੇ ਵਿੱਚ ਜਿਹੜੀ ਸਪੈਸ਼ਲ 2 ਦਿਨ ਦੀ ਜਿਹੜੀ ਬਲਿਟਸ ਆ ਉਹ ਕੀਤੀ ਗਈ। 500 ਟਰੱਕ ਇੰਸਪੈਕਟ ਕੀਤੇ ਗਏ ਤੇ 31% ਜਿਹੜੇ ਟਰੱਕ ਸੀਗੇ ਉਹਨਾਂ ਚੋਂ ਆਊਟ ਆਫ ਸਰਵਿਸ ਉਹਨਾਂ ਨੂੰ ਕਰ ਦਿੱਤਾ ਗਿਆ ਆ। ਸੋ ਉਹਨਾਂ ਦੀ 25ਵੀਂ ਜਿਹੜੀ ਸਾਲਾਨਾ ਕਮਰਸ਼ੀਅਲ ਮੋਟਰ ਵਹੀਕਲ ਬਲਿਟਸ ਜਿਹੜੀ ਆ ਉਹ ਕੀਤੀ ਜਿਹੜੀ ਉਹ ਗਈ ਸੀਗੀ। ਹੈਲਟਨ ਓਰੀਜਨਲ ਪੁਲਿਸ ਸਰਵਿਸ ਉਹਨਾਂ ਨੇ ਜਿਹੜੇ CMV ਕਮਰਸ਼ੀਅਲ ਮੋਟਰ ਵਹੀਕਲ ਐਨਫੋਰਸਮੈਂਟ ਬਲਿਟਸ ਦੇ ਵਿੱਚ ਹਿੱਸਾ ਜਿਹੜਾ ਉਹ ਮਿਲਟਨ ਓਨਟਾਰੀਓ ਦੇ ਵਿੱਚ ਲਿਆ ਸੀਗਾ। 120 ਵਾਰਨਿੰਗਸ ਉਹਨਾਂ ਨੇ ਇਸ਼ੂ ਕੀਤੀਆਂ ਸੀ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ 316 ਚਾਰਜ ਉਹਨਾਂ ਨੇ ਵੱਖ-ਵੱਖ ਡਿਫੈਕਟ ਤੇ ਇਨਫਰੈਕਸ਼ਨਸ ਦੇ ਵਿੱਚ ਹੋਏ ਸੀਗੇ। ਇਹਨਾਂ 2 ਦਿਨਾਂ 'ਚ 517 ਕਮਰਸ਼ੀਅਲ ਵਹੀਕਲ ਜਿਹੜੇ ਇੰਸਪੈਕਟ ਆ ਉਹ ਕੀਤੇ ਗਏ ਸੀ, ਜਿਨ੍ਹਾਂ 'ਚੋਂ 161 ਕਮਰਸ਼ੀਅਲ ਵਹੀਕਲ ਉਹਨਾਂ ਨੂੰ ਆਊਟ ਆਫ ਸਰਵਿਸ ਕਰ ਦਿੱਤਾ ਗਿਆ ਸੀਗਾ, ਯਾਨੀ ਕਿ ਉਹ ਇਕਵਿਪਮੈਂਟ ਦੀਆਂ ਵਾਇਲੇਸ਼ਨ ਦੇ ਕਰਕੇ ਨਹੀਂ ਸੀ ਜਿਹੜਾ ਉਹ ਚਲਾ ਜਿਹੜਾ ਹੋ ਸਕਦੇ। ਵੈਸੇ ਵੀ ਸਾਲਾਨਾ ਜਿਹੜੀ CVSA ਦੀਆਂ ਵੀ ਜਿਹੜੀਆਂ ਹਰਜੋਤ ਸਿੰਘ ਜੀ ਚੱਲਦੀਆਂ ਨੇ ਬਲਿਟਸ ਜਿਹੜੇ ਉਹ ਚੱਲਦੇ ਨੇ, ਤਾਂ ਇਸੇ ਤਰੀਕੇ ਨਾਲ ਕੈਨੇਡਾ ਦੇ ਵਿੱਚੋਂ ਵੀ ਇਹ ਜਿਹੜੀ ਹੁਣ ਓਨਟਾਰੀਓ ਜਿਹੜੇ ਪ੍ਰੋਵਿੰਸ ਆ ਉਸ ਤੋਂ ਇਹ ਖਬਰ ਆ ਰਹੀ ਹੈ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਨਿਊਯਾਰਕ ਏਰੀਆ ਦੇ ਵਿੱਚ ਕਹਿੰਦੇ ਵੀ ਫਲੱਡਿੰਗ ਤੇ ਹੈਵੀ ਰੇਨਸ ਕਾਫੀ ਜ਼ਿਆਦਾ ਆ ਸਕਦੀਆਂ ਹੈਗੀਆਂ। ਪਿਛਲੇ ਵੀਕਐਂਡ ਦੇ ਦੌਰਾਨ ਬਹੁਤ ਜ਼ਿਆਦਾ ਜਿਹੜਾ ਮੀਂਹ ਪਿਆ ਹੈਗਾ, 1 ਇੰਚ ਤੋਂ ਵੱਧ ਜਿਹੜਾ ਮੀਂਹ ਪਿਆ ਹੈਗਾ। ਕੋਸਟਲ ਫਲੱਡ ਵਾਰਨਿੰਗਸ ਕੱਲ ਰਾਤੀ ਸਾਰੇ ਏਰੀਏ ਇਸ਼ੂ ਕੀਤੀਆਂ ਗਈਆਂ ਸੀ। ਨਿਊਯਾਰਕ ਸਿਟੀ, ਲੌਂਗ ਆਈਲੈਂਡ, ਸਦਰਨ ਵੈਸਟ ਚੈਸਟਰ ਕਾਉਂਟੀ ਦੇ ਵਿੱਚ ਨੈਸ਼ਨਲ ਵੈਦਰ ਸਰਵਿਸ ਵੱਲੋਂ, ਕਿਉਂਕਿ ਜਿਹੜੀਆਂ ਹਵਾਵਾਂ ਆ 60 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਸੀਗੀਆਂ। ਨਿਊਯਾਰਕ ਸਿਟੀ ਪ੍ਰੈਡਿਕਟ ਕਰ ਰਹੀ ਆ ਹਾਫ ਤੋਂ ਲੈ ਕੇ 1 ਇੰਚ ਤੱਕ ਦਾ ਜਿਹੜਾ ਮੀਂਹ ਮੰਡੇ ਅੱਜ ਆਫਟਰਨੂਨ ਤੱਕ ਤੇ 2 ਇੰਚ ਖਾਸ ਕਰਕੇ ਜਿਹੜਾ ਈਸਟਰਨ ਕਨੈਟੀਕਟ ਤੇ ਲੌਂਗ ਆਈਲੈਂਡ ਵਾਲਾ ਏਰੀਆ ਹੈਗਾ ਆ। ਨਿਊ ਇੰਗਲੈਂਡ ਦੇ ਵਿੱਚ ਜਿਹੜਾ ਆ ਇਹ ਉਧਰ ਨੂੰ ਜਿਹੜਾ ਸਟਾਰਮ ਜਾਊਗਾ, ਜਿਹਦੇ ਨਾਲ ਗਸਟੀ ਵਿੰਡਸ ਤੇ ਹੋਰ ਫਲੱਡਿੰਗ ਹੋ ਸਕਦੀਆਂ ਹੈਗੀਆਂ। ਮੈਸਾਚੂਸੇਟਸ ਏਰੀਏ ਦੇ ਵਿੱਚ ਵੀ ਫਲੱਡ ਵਾਰਨਿੰਗ ਜਿਹੜੀ ਆ ਜਾਰੀ ਕੀਤੀ ਗਈ ਹੈਗੀ ਆ। ਉੱਥੇ ਦੇ ਗਵਰਨਰ ਕੈਥੀ ਹੋਚਲ ਜੋ ਨਿਊਯਾਰਕ ਦੇ ਆ, ਉਹਨਾਂ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ ਪਿਛਲੇ ਐਤਵਾਰ, ਜਾਣੀ ਕਿ ਕੱਲ। ਡੈਲਾਵੇਅਰ ਨੈਸ਼ਨਲ ਗਾਰਡ ਨੂੰ ਐਕਟੀਵੇਟ ਕੀਤਾ ਗਿਆ ਆ ਵੀ ਜੇ ਜ਼ਿਆਦਾ ਡੈਮੇਜ ਹੁੰਦਾ ਹੈਗਾ ਆ। ਇਸੇ ਤਰ੍ਹਾਂ ਦਰਜਨਾਂ ਦੇ ਕਰੀਬ ਲੋਕ ਜਿਹੜੇ ਆ ਉਹ ਅਲਾਸਕਾ ਦੇ ਵਿੱਚੋਂ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਆ। ਉੱਥੇ ਵੀ ਜਿਹੜੇ ਤੂਫਾਨ ਆਏ ਆ, ਕਹਿੰਦੇ ਪਈ ਈਸਟਰ ਤੋਂ ਪਹਿਲਾਂ ਬਹੁਤ ਹੀ ਖਤਰਨਾਕ ਜਿਹੜੇ ਤੂਫਾਨ ਆਏ ਆ। 30 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਆ 에ਅਰਕ੍ਰਾਫਟਸ ਦੇ ਨਾਲ। ਜੀ ਨੌਰ ਈਸਟਰ ਹਰਜੋਤ ਸਿੰਘ ਜੀ ਕਹਿੰਦੇ ਆ ਤਕਰੀਬਨ ਇਸ ਸਮੇਂ ਦੇ ਵਿੱਚ ਕੋਈ ਨਾ ਕੋਈ ਕੋਸਟ ਆਉਂਦਾ ਆ ਈਸਟ ਕੋਸਟ ਵਾਲੇ ਪਾਸੇ, ਤੇ ਪਰ ਇਹ ਕਾਫੀ ਜ਼ਿਆਦਾ ਭਿਆਨਕ ਆ। ਮਿਲੀਅਨਸ ਆਫ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਅਸਰ ਪੈਣ ਜਾ ਰਿਹਾ। ਨਿਊ ਜਰਸੀ ਨੇ ਐਮਰਜੈਂਸੀ ਵੀ ਡਿਕਲੇਅਰ
ਕਰ ਦਿੱਤੀ ਆ। ਇਸੇ ਦੇ ਚੱਲਦਿਆਂ ਹਰਜੋਤ ਸਿੰਘ ਜੀ ਮੈਸਾਚਿਊਸਟ ਦੇ ਹਾਈਵੇ ਦੇ ਉੱਤੇ ਇੱਕ ਛੋਟਾ ਜਹਾਜ਼ ਕ੍ਰੈਸ਼ ਹੋ ਗਿਆ ਤੇ 2 ਜਾਣਿਆਂ ਦੀ ਉਸ ਦੇ ਵਿੱਚ ਮੌਤ ਹੋ ਗਈ ਹੈ। ਮੈਸਾਚਿਊਸਟ ਦੇ ਹਾਈਵੇ ਦੇ ਵਿੱਚ ਇਹ ਕ੍ਰੈਸ਼ ਹੋ ਕੇ ਜਹਾਜ਼ ਡਿੱਗ ਪਿਆ ਹੈਗਾ। ਸੋ ਨੌਰਈਸਟਰ ਜਿਸ ਨੂੰ ਆਖਿਆ ਜਾਂਦਾ ਆ, ਤੇਜ਼ ਹਵਾਵਾਂ ਇਸ ਦੇ ਵਿੱਚ ਬਹੁਤ ਹੁੰਦੀਆਂ। ਇਹਦਾ ਮਤਲਬ ਵੀ ਆਉਣ ਜਾਣ ਦੇ ਵਿੱਚ ਬਹੁਤ ਜ਼ਿਆਦਾ ਵਿਘਨ ਵੀ ਜਿਹੜਾ ਲੋਕਾਂ ਦੇ ਪਵੇਗਾ। ਸੋ ਇਸ ਚੀਜ਼ ਦਾ ਵੀ ਧਿਆਨ ਜਿਹੜਾ ਉਹ ਰੱਖਿਆ ਜਾਵੇ। ਸੋ ਜਿਹੜੇ ਲੋਕ ਉੱਧਰ ਨੂੰ ਟਰੈਵਲ ਕਰਦੇ ਆ ਜਾਂ ਜਿਹੜੇ ਰਹਿੰਦੇ ਨੇ ਜਾਂ ਜਿਨ੍ਹਾਂ ਨੇ ਉੱਧਰ ਨੂੰ ਈਸਟ ਕੋਸਟ ਨੂੰ ਟਰੈਵਲ ਕਰਨਾ ਆ, ਉਹ ਇਸ ਸਟੋਰਮ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਿਓ। ਬਹੁਤ ਸਾਰੇ ਥਾਵਾਂ ਦੇ ਉੱਤੇ ਤੇਜ਼ ਇੰਨੀਆਂ ਹਵਾਵਾਂ ਹੈ ਹਰਜੋਤ ਸਿੰਘ ਜੀ, ਖੰਭੇ ਡਿੱਗ ਰਹੇ ਆ ਤੇ ਉਹਦੇ ਨਾਲ ਬਿਜਲੀ ਵੀ ਕਈ ਥਾਵਾਂ ਦੇ ਉੱਤੇ ਜਾ ਸਕਦੀ ਆ। ਤੇ ਜਿੱਦਾਂ ਦੱਸਿਆ ਵੀ ਨਿਊ ਜਰਸੀ ਨੇ ਤੇ ਐਮਰਜੈਂਸੀ ਵੀ ਡਿਕਲੇਅਰ ਕਰ ਦਿੱਤੀ ਹੈਗੀ ਆ। ਸੋ ਹੋਪਫੁਲੀ ਜਿਹੜਾ ਉਹ ਬਚਾਅ ਜਿਹੜਾ ਉਹ ਰਵੇ। ਉਧਰ ਅਲਾਸਕਾ ਦੇ ਉੱਤੇ ਵੀ ਜਿਹੜਾ ਹਰਜੋਤ ਸਿੰਘ ਜੀ ਇਸ ਦਾ ਅਸਰ ਜਿਹੜਾ ਉਹ ਪਿਆ ਆ। ਹੁਣ ਦੇਖੋ ਅਲਾਸਕਾ ਹੈ ਤਾਂ ਪਰਲੇ ਪਾਸੇ, ਪਰ ਫਿਰ ਵੀ ਇਹ ਇਸੇ ਦਾ ਹੀ ਕਹਿੰਦੇ ਵੀ ਇਹ ਜਿਹੜਾ ਦਬਾਅ ਆ, ਲੋ ਪ੍ਰੈਸ਼ਰ ਏਰੀਆ ਜਿਹੜਾ ਆ, ਉਹ ਇਵੈਂਚੁਅਲੀ ਉੱਥੇ ਤੱਕ ਵੀ ਜਿਹੜਾ ਉਹ ਪਹੁੰਚ ਰਿਹਾ ਆ। ਸੋ ਕਹਿੰਦੇ ਵੀ ਈਸਟ ਕੋਸਟ ਵਾਲੇ ਪਾਸੇ ਜਿੱਥੇ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ, ਉਧਰ ਅਲਾਸਕਾ ਦੇ ਵਿੱਚ ਹੜ੍ਹ ਤੂਫਾਨ ਜਿਹੜੇ ਉਹ ਆ ਰਹੇ ਆ। 20 ਜਾਣੇ ਜਿਹੜੇ ਉੱਥੇ ਲਾਪਤਾ ਜਿਹੜੇ ਉਹ ਦੱਸੇ ਗਏ ਸੀ। ਇਹ ਦੋਨੋਂ ਵੱਖੋ ਵੱਖਰੇ ਥਾਵਾਂ ਦੇ ਉੱਤੇ ਹੈਗੇ ਨੇ। ਡੈਲਾਵੇਅਰ ਨੇ ਆਲਰੇਡੀ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਐਕਟੀਵੇਟ ਕਰ ਦਿੱਤਾ ਹੈਗਾ ਆ ਵੀ ਜੇ ਪੋਟੈਂਸ਼ੀਅਲ ਫਲੱਡਿੰਗ ਹੁੰਦੀ ਆ ਲੋਕਾਂ ਦੇ ਰਾਹਤ ਕਾਰਜਾਂ ਦੇ ਲਈ ਤੇ ਐਮਰਜੈਂਸੀ ਮੈਨੇਜਮੈਂਟ ਦੇ ਲਈ ਡੈਲਾਵੇਅਰ ਨੇ ਇਹਨਾਂ ਨੂੰ ਜਿਹੜਾ ਉਹ ਕਰ ਦਿੱਤਾ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਵਾਟਰ ਰੈਸਕਿਊ ਜਿਹੜੇ ਉਹ ਕੀਤੇ ਗਏ ਆ। ਨਿਊ ਜਰਸੀ ਦੇ ਨਾਲ ਨਾਲ ਨਿਊਯਾਰਕ ਨੇ ਵੀ ਐਮਰਜੈਂਸੀ ਡਿਕਲੇਰੇਸ਼ਨਸ ਜਿਹੜੀਆਂ ਉਹ ਕੀਤੀਆਂ ਆ। ਸੋ ਦੋਨੋਂ ਹੀ ਸੂਬਿਆਂ ਦੇ ਜਿਹੜੇ ਗਵਰਨਰਸ ਆ ਉਹਨਾਂ ਨੇ ਇਹ ਫੈਸਲੇ ਜਿਹੜੇ ਉਹ ਲਏ ਹੈਗੇ ਆ। ਸੋ ਕਾਫੀ ਲੋਕਾਂ ਦਾ, ਮਿਲੀਅਨਸ ਦੇ ਵਿੱਚ ਲੋਕਾਂ ਦਾ ਜਿਹੜਾ ਆਮ ਜੀਵਨ ਆ ਉਹ ਇਸ ਨੌਰਥ ਈਸਟਰ ਦੇ ਕਰਕੇ ਜਿਹੜਾ ਉਹ ਪ੍ਰਭਾਵਿਤ ਹੋਣ ਜਾ ਰਿਹਾ ਹੈਗਾ ਆ। ਸੋ ਉਮੀਦ ਕਰਦੇ ਆ ਵੀ ਭਾਈ ਜਿਹੜਾ ਲੋਕ ਆ ਜਾਨੀ ਨੁਕਸਾਨ ਜਿਹੜਾ ਉਹ ਘੱਟ ਤੋਂ ਘੱਟ ਇਸ ਦੇ ਵਿੱਚ ਹੋਵੇ। ਇਨਫੈਕਟ ਨਾ ਹੀ ਹੋਵੇ ਤਾਂ ਹੋਰ ਵੀ ਵਧੀਆ ਜੀ। ਅੱਗੇ ਕੁਝ ਕੁ ਖਬਰਾਂ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਵੀ ਸਾਂਝੀਆਂ ਕਰੀਏ। ਬਹੁਤ ਜ਼ਿਆਦਾ ਜਿਹੜਾ ਇਮੀਗ੍ਰੇਸ਼ਨ ਖਾਸ ਕਰਕੇ ਸ਼ਿਕਾਗੋ ਵਾਲਾ ਏਰੀਆ ਆ, ਉੱਥੇ ਇੰਨੀਆਂ ਰੇਡਸ ਪੈ ਰਹੀਆਂ ਤੇ ਬਹੁਤ ਇਦਾਂ ਦੀਆਂ ਖਬਰ ਆ ਰਹੀਆਂ ਵੀ ਹੰਡਰਡਸ ਆਫ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਜਾ ਰਿਹਾ ਹੈਗਾ। ਆਪਾਂ ਐਮਾਜ਼ੋਨ ਦੀ ਖਬਰ ਸਾਂਝੀ ਕੀਤੀ ਸੀ ਵੀ 2.5 ਲੱਖ ਦੇ ਕਰੀਬ ਉਹਨਾਂ ਨੇ ਬੰਦਿਆਂ ਨੂੰ ਹਾਇਰ ਕਰਨਾ ਆ। ਤੇ ਇੱਕ ਸਾਡੇ ਭੈਣ ਜੀ ਕਮੈਂਟ ਪਾਉਂਦੇ ਆ ਵੀ ਫੀਨਿਕਸ ਵਾਲਾ ਜਿਹੜਾ ਐਮਾਜ਼ੋਨ ਦਾ ਵੇਅਰ ਹਾਊਸ ਆ, ਉੱਥੋਂ ਸ਼ੁੱਕਰਵਾਰ ਨੂੰ 60 ਲੋਕਾਂ ਨੂੰ ਡਿਟੇਨ ਕੀਤਾ ਗਿਆ ਹੈਗਾ। ਕਹਿੰਦੇ ਵੀ ਉਹਨਾਂ 'ਚ ਮੇਰੀ ਇੱਕ ਫਰੈਂਡ ਵੀ ਸੀਗੀ। ਸੋ ਇਹ ਸਾਰਾ ਕੁਝ ਚੱਲ ਰਿਹਾ। ਸੋ ਇਹਨੂੰ ਦੇਖਦੇ ਹੋਏ ਜਿਹੜੇ ਸੀਈਓਜ਼ ਆ ਹੁਣ ਕੰਪਨੀ ਦੇ, ਅੱਜ ਫੋਰਚੂਨ ਮੈਗਜ਼ੀਨ ਨੇ ਵੀ ਇਹ ਰਿਪੋਰਟ ਛਾਪੀ ਆ ਵੀ ਇਮੀਗ੍ਰੇਸ਼ਨ ਕ੍ਰੈਕ ਡਾਊਨ ਇਜ਼ ਮਚ ਵਰਸ ਫॉर ਬਿਜ਼ਨੈਸਸ ਦੈਨ ਟੈਰਿਫਸ। ਕੁਝ ਜਿਹੜੇ ਸੀਈਓ ਆ ਉਹ ਕਹਿ ਰਹੇ ਆ ਤੇ ਇਹ ਵੀ ਆਪਾਂ ਡਿਟੇਲ ਡਿਸਕਸ ਕਰਦੇ ਤੇ ਅੱਜ ਵਾਸ਼ਿੰਗਟਨ ਪੋਸਟ ਨੇ ਇੱਕ ਹੋਰ ਰਿਪੋਰਟ ਛਾਪੀ ਆ ਤੇ ਜਿਹੜਾ ਹੁਣ ਖੁਦ ਟਰੰਪ ਐਡਮਿਨਿਸਟ੍ਰੇਸ਼ਨ ਮੰਨਣ ਲੱਗ ਪਿਆ ਤੇ ਜਿਹੜਾ ਇਮੀਗ੍ਰੇਸ਼ਨ ਇਨਫੋਰਸਮੈਂਟ ਆ, ਇਹਦੇ ਨਾਲ ਤੁਹਾਡੀਆਂ ਜਿਹੜੀਆਂ ਫੂਡ ਪ੍ਰਾਈਸਸ ਆ ਉਹ ਉੱਪਰ ਜਾਣਗੀਆਂ। ਖੁਦ ਲੇਬਰ ਡਿਪਾਰਟਮੈਂਟ ਨੇ ਅੱਜ ਕਹਿ ਦਿੱਤਾ ਹੈਗਾ। ਸ਼ਿਕਾਗੋ ਦੇ ਵਿੱਚ ਜਿਹੜਾ ਕ੍ਰੈਕਡਾਊਨ ਚੱਲ ਰਿਹਾ ਹੈਗਾ, ਉਹਦੀਆਂ 10 ਵੀਡੀਓਜ਼ ਬਾਹਰ ਆਈਆਂ। ਉਹਨਾਂ ਵੀਡੀਓਜ਼ ਦੇ ਨਾਲ ਬਹੁਤ ਕੁਝ ਚੇਂਜ ਹੋਇਆ। ਇੱਕ ਇਮੀਗ੍ਰੇਸ਼ਨ ਆਫੀਸਰ ਨੂੰ, ਜਿਹੜਾ ਬਾਰਡਰ ਪੈਟਰੋਲ ਏਜੰਟ, ਉਹਨੂੰ ਫਾਇਰ ਵੀ ਕੀਤਾ ਗਿਆ ਹੈਗਾ ਕਿਉਂਕਿ ਲੋਕ ਹੁਣ ਸੈੱਲ ਫੋਨ ਦੇ ਉੱਤੇ ਆਪਣੀਆਂ ਵੀਡੀਓਜ਼ ਬਣਾਉਂਦੇ ਆ। ਬਹੁਤ ਜਗ੍ਹਾ ਦੇ ਉੱਤੇ ਬੀਬੀਆਂ ਨੂੰ ਅਰੈਸਟ ਕੀਤਾ ਗਿਆ, ਬੰਦਿਆਂ ਨੂੰ ਵਿਚਾਰੇ ਕੰਮ ਕਰਦੇ ਸੀ ਜਿਹੜੇ ਰੋਂਦੇ ਵੀ ਆ। ਈਵਨ ਜਿਹੜੇ ਹੁਣ ਕੈਥੋਲਿਕ ਦੇ ਹੈੱਡ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਨਹੀਂ, ਇਹ ਤਾਂ ਤੁਸੀਂ ਇਨਸਾਨੀਅਤ ਦੇ ਬਹੁਤ ਉਲਟ ਜਾ ਰਹੇ ਹੈਗੇ ਆ। 2.7 ਮਿਲੀਅਨ ਲੋਕ ਜਿਹੜੇ ਆ ਉਹ ਸ਼ਿਕਾਗੋ ਵਾਲੇ ਏਰੀਏ 'ਚ ਰਹਿੰਦੇ ਆ। 200 ਸਕੁਆਇਰ ਮਾਈਲ ਦਾ ਏਰੀਆ ਤੇ ਹੁਣ ਤੱਕ 1000 ਤੋਂ ਵੱਧ ਲੋਕ ਜਿਹੜੇ ਆ ਉਹ ਅਰੈਸਟ ਕੀਤੇ ਜਾ ਚੁੱਕੇ ਹੈਗੇ ਆ। ਤਾਂ ਪਿਛਲੇ ਵੀਕਐਂਡ ਦੇ ਦੌਰਾਨ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਉੱਥੇ ਪ੍ਰੋਟੈਸਟ ਹੋਏ ਸੀ। ਬਹੁਤ ਸਾਰੇ ਪ੍ਰੋਟੈਸਟਰ ਜਿਹੜੇ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਸੀ। ਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਭਈ ਆਈਸ ਨੂੰ ਲੈ ਕੇ, ਉਹਨਾਂ ਦੇ ਦੁਆਰਾ ਅਰੈਸਟ ਨੂੰ ਲੈ ਕੇ ਜੋ ਕ੍ਰੈਕਡਾਊਨ ਚੱਲ ਰਿਹਾ ਆ, ਕੰਪਨੀਆਂ ਦੇ ਜਿਹੜੇ ਸੀਈਓ ਆ ਉਹਨਾਂ ਨੇ ਇਹ ਕਿਹਾ, ਇਨ ਟੂਡੇ ਦੀ ਸੀਈਓ ਇੱਕ ਡਾਇਨ ਬ੍ਰੈਡੀ ਆ, ਉਹਨਾਂ ਨੇ ਇਹ ਕਿਹਾ ਵੀ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਦੇ ਇਫੈਕਟਿਵਨੈਸ ਜਿਹੜੇ ਕੰਮ ਦੇ ਉੱਤੇ, ਉਹਦੇ ਉੱਤੇ ਵੀ ਕਾਫੀ ਅਸਰ ਪੈ ਰਿਹਾ ਹੈ। ਬਹੁਤ ਸਾਰੇ ਕਹਿੰਦੇ ਵੀ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਆ, ਉਹ ਵੀ ਜਿਹੜੇ ਘਬਰਾਏ ਹੋਏ ਹੈਗੇ ਆ ਵੀ ਸਾਡੇ ਨਾਲ ਪਤਾ ਨਹੀਂ ਕੀ ਹੋ ਜਾਣਾ ਹੈਗਾ ਆ।
ਸੋ ਟਰੈਵਲ ਇੰਡਸਟਰੀ ਬਹੁਤ ਬੁਰੀ ਤਰ੍ਹਾਂ ਅਸਰ ਹੋ ਰਹੀ ਹੈਗੀ ਆ। ਲੋਕ ਟਰੈਵਲ ਨਹੀਂ ਕਰ ਰਹੇ ਹੈਗੇ ਇਮੀਗ੍ਰੇਸ਼ਨ ਕ੍ਰੈਕ ਡਾਊਨ ਕਰਕੇ। ਜਿੰਨੇ ਵੀ ਟਰੈਵਲ ਦੇ ਨਾਲ ਬਿਜ਼ਨੈਸਸ ਹੈਗੇ ਆ, ਹੋਟਲ ਮੋਟਲ ਰੈਸਟੋਰੈਂਟ, ਈਵਨ ਕਸੀਨੋਜ਼, ਹੋਰ ਵੱਖ-ਵੱਖ ਜਿਹੜੀਆਂ ਟੂਰਿਸਟ ਪਲੇਸਿਸ ਆ, ਉਹਨਾਂ ਤੇ ਕਹਿੰਦੇ ਕਸਟਮਰ ਬਹੁਤ ਜ਼ਿਆਦਾ ਜਿਹੜੇ ਘਟ ਗਏ ਆ। ਕਈ ਜਗ੍ਹਾ ਦੇ ਉੱਤੇ 20% ਘੱਟ ਆ ਪਿਛਲੇ ਸਾਲ ਨਾਲੋਂ। ਪ੍ਰੋਡਕਟਿਵਿਟੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਕਹਿੰਦੇ ਭਈ ਪ੍ਰੋਡਕਟਿਵਿਟੀ ਜਿਹੜੀ ਆ ਉਹ ਕਾਫੀ ਜ਼ਿਆਦਾ ਘਟ ਗਈ ਹੈਗੀ ਆ। ਲੋਕਾਂ ਦੇ ਵਿੱਚ ਮੋਰ ਫੀਅਰ, ਕਹਿੰਦੇ ਵੀ ਲੋਕਾਂ ਦੇ ਵਿੱਚ ਡਰ ਵਾਲਾ ਮਾਹੌਲ ਜਿਹੜਾ ਕਾਫੀ ਜ਼ਿਆਦਾ ਬਣਿਆ ਹੋਇਆ ਹੈ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਸ ਟਾਈਮ ਇਮੀਗ੍ਰੇਸ਼ਨ ਨੂੰ ਲੈ ਕੇ ਆਪਣੇ ਸਾਹਮਣੇ ਹੀ ਆ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਆ। ਇਹ ਵੱਧ ਹੀ ਰਿਹਾ ਆ ਲਗਾਤਾਰ ਜਿਹੜਾ ਕੰਮ ਸਖਤੀ ਜਿਹੜੀ ਆ ਉਹ ਆਪਣੇ ਜਿਹੜਾ ਉਹ ਸਾਹਮਣੇ ਆ। ਸੋ ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ 'ਚੋਂ ਜੂਝਣਾ ਹੀ ਜਿਹੜਾ ਉਹ ਪੈਣਾ ਆ। ਜਿਨ੍ਹਾਂ ਦੇ ਖਾਸ ਕਰਕੇ ਹਰਜੋਤ ਸਿੰਘ ਜੀ ਪੁਰਾਣੇ ਕੋਈ ਕੇਸ ਨੇ ਜਾਂ ਕਿੱਦਾਂ ਆ, ਉਹਨਾਂ ਦੇ ਲਈ ਤਾਂ ਇਹ ਕਾਫੀ ਜਿਹੜੀ ਉਹ ਮੁਸ਼ਕਲ ਦੀ ਜਿਹੜੀ ਉਹ ਘੜੀ ਚੱਲ ਰਹੀ ਆ। ਸੋ ਬਾਰ-ਬਾਰ ਲੋਕ ਆਪਾਂ ਨੂੰ ਪੁੱਛਦੇ ਰਹਿੰਦੇ ਆ ਵੀ ਅਸੀਂ ਜਾ ਸਕਦੇ ਹਾਂ ਉੱਥੇ, ਨਹੀਂ ਜਾ ਸਕਦੇ। ਭਾਈ ਇਹ ਸਾਡੇ ਤੋਂ ਪੁੱਛਣ ਦੀ ਨਹੀਂ ਲੋੜ, ਇਹ ਆਪਣੇ ਵਕੀਲ ਦੇ ਨਾਲ ਸਲਾਹ ਕਰੋ। ਆਪਣੇ ਚਾਹੇ ਉਹ ਇਮੀਗ੍ਰੇਸ਼ਨ ਵਾਲਾ ਵਕੀਲ ਆ, ਜੇ ਕੋਈ ਕ੍ਰਿਮੀਨਲ ਚਾਰਜਿਸ ਆ ਉਹਦੇ ਨਾਲ ਜਿਹੜੀ ਉਹ ਸਲਾਹ ਕਰਕੇ ਤੁਸੀਂ ਦੇਖ ਲਓ ਵੀ ਤੁਸੀਂ ਜਾਣਾ ਆ, ਨਹੀਂ ਜਾਣਾ ਆ ਜਾਂ ਕਿਵੇਂ ਆ। ਅਸਾਈਲਮ ਵਾਲੇ ਜਦੋਂ ਭਾਰਤ ਨੂੰ ਜਾਂਦੇ ਆ, ਸਿੱਧੇ ਤੌਰ ਦੇ ਉੱਤੇ ਜਾਂਦੇ ਆ, ਉਹ ਤਾਂ ਉਹਨਾਂ ਦਾ ਸਿੱਧਾ ਸਵਾਲ ਜਿਹੜਾ ਬਣਨਾ ਹੀ ਬਣਨਾ, ਉਹਨਾਂ ਨੇ ਪੁੱਛਣਾ ਹੀ ਪੁੱਛਣਾ ਵੀ ਜਿਹੜੇ ਮੁਲਕ ਤੋਂ ਤੁਹਾਨੂੰ ਖਤਰਾ ਵੀ ਹੁਣ ਮੁਲਕ ਨੂੰ ਹੁਣ ਸਭ ਕੁਝ ਸੈੱਟ ਹੋ ਚੁੱਕਾ ਆ, ਇਰਰਿਸਪੈਕਟਿਵ ਤੁਸੀਂ ਜਿਹੜੇ ਉਹ ਕਿਹੜੀ ਜਿਹੜੀ ਸਿਚੁਏਸ਼ਨ ਦੇ ਵਿੱਚ ਆ, ਪੁੱਛਿਆ ਜਿਹੜਾ ਉਹ ਜਾ ਸਕਦਾ। ਇਹ ਨਹੀਂ ਕਹਿੰਦੇ ਵੀ ਹਰ ਇੱਕ ਨੂੰ ਇਕੱਲੇ ਨੂੰ ਜਿਹੜਾ ਉਹ ਪੁੱਛਦੇ ਜਿਹੜੇ ਉਹ ਹੋਣਗੇ। ਈਵਨ ਤੁਹਾਡੇ ਸਿਟੀਜ਼ਨ ਬਣਨ ਤੋਂ ਬਾਅਦ ਚ ਵੀ ਇਹ 100% ਨਹੀਂ ਗੱਲ ਹੈਗੀ ਵੀ ਇਕੱਲੇ ਨੂੰ ਜਿਹੜਾ ਉਹ ਪੁੱਛਣਗੇ, ਪਰ ਪੁੱਛਿਆ ਜਿਹੜਾ ਉਹ ਜਾ ਸਕਦਾ ਹੁੰਦਾ ਆ। ਇਹ ਉਹਨਾਂ ਦੇ ਕੋਲ ਅਖਤਿਆਰ ਜਿਹੜਾ ਉਹ ਹੈਗਾ ਆ। ਬਾਕੀ ਜਿਹੜੇ ਵਰਕ ਪਰਮਿਟ ਵਾਲੇ ਆ ਜਾਂ ਗ੍ਰੀਨ ਕਾਰਡ ਵਾਲੇ ਆ ਜਾਂ ਖਾਸ ਕਰਕੇ ਜਿਹੜੇ ਅਸਾਈਲਮ ਤੋਂ ਬਾਅਦ ਦੇ ਵਿੱਚ ਇਦਾਂ ਜਿਹੜਾ ਉਹ ਬਾਰ-ਬਾਰ ਪੁੱਛਦੇ, ਉਹ ਤੇ ਕਲੀਅਰ ਹੀ ਆ ਵੀ ਉਹਨਾਂ ਦੇ ਕੋਲ ਅਖਤਿਆਰ ਹੈ। ਉਹਨਾਂ ਨੇ ਪੁੱਛਣਾ ਵੀ ਜਿਹੜੇ ਮੁਲਕ ਤੋਂ ਤੁਹਾਨੂੰ ਖਤਰਾ, ਤੁਸੀਂ ਉੱਥੇ ਫਿਰ ਹੁਣ ਕੀ ਕਰਨ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਇਸ ਚੀਜ਼ ਦਾ ਜਿਹੜਾ ਉਹ ਜ਼ਰੂਰ ਧਿਆਨ ਜਿਹੜਾ ਉਹ ਤੁਸੀਂ ਜਿਹੜਾ ਉਹ ਰੱਖੋ। ਤੇ ਬਾਕੀ ਜੇ ਤੁਹਾਡਾ ਕੋਈ ਵੀ ਕਿਸੇ ਤਰੀਕੇ ਦਾ ਕੋਈ ਕ੍ਰਿਮੀਨਲ ਆ ਜਾਂ ਕੋਈ ਸਿਵਲ ਕੋਈ ਚਾਰਜਿਸ ਆ ਜਾਂ ਕੋਈ ਕੇਸ ਚੱਲ ਰਿਹਾ ਜਾਂ ਜਿੱਦਾਂ ਵੀ ਆ, ਤੇ ਆਪਣੇ ਵਕੀਲ ਦੇ ਨਾਲ ਸਲਾਹ ਕਰਕੇ ਟਰੈਵਲ ਜਿਹੜਾ ਉਹ ਤੁਸੀਂ ਜ਼ਰੂਰ ਉਸ ਤੋਂ ਟਰੈਵਲ ਕਰਨ ਤੋਂ ਪਹਿਲਾਂ ਇੱਕ ਦੀ ਜ਼ਰੂਰ ਸਲਾਹ ਜਿਹੜੀ ਉਹ ਜ਼ਰੂਰ ਕਰ ਲਈ ਜਾਵੇ। ਜੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਵੀ ਵਾਸ਼ਿੰਗਟਨ ਪੋਸਟ ਨੇ ਰਿਪੋਰਟ ਕੀਤਾ ਵੀ ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਨਾਲ ਜਿਹੜੇ ਫੂਡ ਦੀਆਂ ਪ੍ਰਾਈਸਿਸ ਆ ਉਹ ਉੱਪਰ ਚਲੇ ਜਾਣਗੀਆਂ। ਲੇਬਰ ਡਿਪਾਰਟਮੈਂਟ ਵਾਲੇ ਇਹ ਕਹਿ ਰਹੇ ਆ। ਹੁਣ ਜਿਹੜਾ ਲੇਬਰ ਸੈਕਟਰੀ ਆ, ਇਹ ਮੈਨੂੰ ਪਤਾ ਨਹੀਂ ਵੀ ਕਿੱਥੇ ਰਹਿੰਦੇ ਆ, ਐਗਰੀਕਲਚਰ ਜਿਹੜੇ ਸੈਕਟਰੀ, ਸੌਰੀ ਨਾਟ ਲੇਬਰ, ਬਰੁਕ ਰੋਲਿੰਸ, ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਵੀ ਕਹਿੰਦੇ ਜਿਹੜੇ ਯੂਐਸ ਦੇ ਫਾਰਮ ਵਰਕ ਫੋਰਸ ਆ ਵਿਲ ਬਿਕਮ 100% ਅਮਰੀਕਨ। ਹੁਣ ਇਹ ਹੋ ਸਕਦਾ ਹੈ, ਪੋਸੀਬਲ ਆ? ਨਹੀਂ ਤੁਸੀਂ ਇਹ ਦੇਖੋ ਇਹਦਾ ਮਤਲਬ ਮਾਸ ਡਿਪੋਰਟੇਸ਼ਨ, ਬਾਟਮ ਲਾਈਨ ਸਮਝੋ ਵੀ ਤੁਹਾਨੂੰ ਬਾਹਰ ਕੱਢਣਾ ਕੰਮ ਚੋਂ, ਵੀ ਇਹ ਵੀ ਨਾਲ ਹੀ ਆ। ਕਹਿੰਦੇ ਵੀ ਐਜ਼ ਅ ਰਿਜ਼ਲਟ ਆਫ mass deportation the labor department noted that Americans are not willing to step into farm work। ਹੁਣ ਉਹ ਤਾਂ ਸਟੇਟਮੈਂਟ ਦੇ ਰਹੇ ਆ, ਪਰ ਆਮ ਅਮਰੀਕਨ ਥੋੜਾ ਹੁਣ ਖੇਤਾਂ ਦੇ ਵਿੱਚ ਜਿਹੜੇ ਕੰਮ ਤੇ ਜਾਊਗੇ। ਸੋ ਹੁਣ ਉਹਦਾ ਅਸਰ ਨਹੀਂ ਜਾ ਸਕਦੇ ਆ, ਕਿਉਂਕਿ ਨਹੀਂ ਜਾਂਦੇ ਹਰਜੋਤ ਸਿੰਘ ਜੀ, ਤਾਂ ਹੀ ਲੋਕ ਕਰਦੇ ਆ ਨਾ। ਉਹ ਨਹੀਂ ਕਰਦੇ ਜਿਹੜੇ ਹੈਗੇ ਆ। ਦੇਖੋ ਕੋਈ ਕਿਸੇ ਨੂੰ ਚੰਗਾ ਲੱਗੇ, ਕਿਸੇ ਨੂੰ ਮਾੜਾ ਲੱਗੇ, ਜਿਹੜੇ ਇੱਥੋਂ ਦੇ ਲੋਕ ਆ ਜਿਹੜੇ ਆਪਣੇ ਆਪ ਨੂੰ ਜਿਹੜੇ ਸੋ ਕਾਲਡ ਅਮਰੀਕਨ ਕਹਿੰਦੇ ਆ, ਜਿਨ੍ਹਾਂ ਦੇ ਲਈ ਅਕਸਰ ਸ਼ਬਦ ਆਪਾਂ ਗੋਰੇ ਵਰਤ ਲੈਂਦੇ ਆ, ਉਹ ਆਟਾ ਦਾਲ ਸਕੀਮ ਤੇ ਲੱਗੇ ਆ। ਉਹਨਾਂ ਨੇ ਨਹੀਂ ਕੰਮ ਕਰਨਾ, ਨਾ ਉਹਨਾਂ ਨੇ ਅੱਜ ਤੱਕ ਕੁਝ ਕੀਤਾ ਤੇ ਨਾ ਉਹਨਾਂ ਨੇ ਹੁਣ ਕਰਨਾ। ਉਹ ਜੋ ਹਾਲਾਤ ਉੱਤੇ ਪੰਜਾਬ ਦੇ ਲੋਕਾਂ ਦੀ, ਉੱਥੋਂ ਦੀਆਂ ਸਰਕਾਰਾਂ, ਭਾਰਤ ਦੀ ਸਰਕਾਰ ਉੱਥੇ ਲੋਕਾਂ ਨੂੰ ਜਿਹੜੀ ਉਹ ਕਰ ਰਹੀ ਆ, ਉਹੀ ਚੀਜ਼ ਦੇ ਉੱਤੇ ਹੈਗੀ ਆ। ਹੁਣ ਇੰਨੀ ਸ਼ਾਰਟੇਜ ਜਦੋਂ ਥਾਂ ਦੇ ਉੱਤੇ ਜਿਹੜੀ ਹਰਜੋਤ ਸਿੰਘ ਜੀ ਲੇਬਰ ਦੀ ਜਾਂ ਕੰਮ ਦੀ ਹੋ ਰਹੀ ਆ, ਇਹ ਭਰ ਰਹੇ ਆ, ਇੱਕ ਦੇ ਵਰਕ ਫੋਰਸ ਦੇ ਵਿੱਚ ਆ ਰਹੇ ਆ, ਨਹੀਂ ਆ ਰਹੇ, ਕਿਉਂਕਿ ਆਟਾ ਦਾਲ ਸਕੀਮ ਦੇ ਉੱਤੇ ਇਹ ਲੱਗੇ ਆ ਤੇ ਇਹਨਾਂ ਦਾ ਕੋਈ ਚਾਂਸ ਵੀ ਨਹੀਂ ਆ ਵੀ ਇਸ ਚੀਜ਼ ਦੇ ਉੱਤੇ ਲੱਗਣਗੇ। ਹਾਂ, ਜਿਹੜੀ ਫੂਡ ਸਟੈਂਪ ਪ੍ਰੋਗਰਾਮ ਦੇ ਵਿੱਚ ਤੇ ਹੋਰ ਦੇ ਵਿੱਚ ਜਦੋਂ ਹੁਣ ਕੰਮ ਦੀ ਉਹਨਾਂ ਨੇ ਵਿੱਚ ਕੁੰਡੀ ਜਿਹੜੀ ਫਸਾਉਣੀ ਆ, ਫਿਰ ਭਾਵੇਂ ਇਹਨਾਂ ਨੂੰ ਕੰਮ ਜਿਹੜਾ ਉਹ ਕਰਨਾ ਪਵੇ। ਆਪਾਂ ਦੇਖਿਆ ਹੀ ਆ ਕੱਲ ਪਰਸੋਂ ਦਾ, ਪਿਛਲੇ ਵੀਕਐਂਡ ਦੇ ਉੱਤੇ ਹੀ ਜਿਹੜੇ ਹਾਊਸ ਦੇ ਸਪੀਕਰ ਮਾਈਕ ਜੌਨਸਨ ਕਾਲਾਂ ਲੈ ਰਹੇ ਸੀਗੇ ਵਰਜੀਨੀਆ ਤੋਂ। ਇੱਕ ਰਿਪਬਲਿਕਨ ਨੇ ਉਹਨੂੰ ਕਾਲ ਕੀਤੀ ਸੀ ਵੀ ਭਾਈ ਅਸੀਂ ਫੌਜੀ ਪਰਿਵਾਰ ਆ, ਪੇ ਚੈੱਕ ਟੂ ਪੇ ਚੈੱਕ ਚੱਲਦਾ ਆ, ਵੀ ਇਲਾਜ ਇੰਨਾ ਮਹਿੰਗਾ ਆ, 2 ਮੇਰੇ ਜਿਹੜੇ ਪਰਿਵਾਰ ਦੇ ਟੱਬਰ ਦੇ ਜੀ ਅਜਿਹੇ ਆ ਵੀ ਜੇ ਸਾਡੂ ਤਨਖਾਹ ਨਾ ਮਿਲੀ ਤਾਂ ਮਰਨ ਵਾਲਾ ਹਿਸਾਬ ਹੋ ਜਾਣਾ ਸਾਡਾ। ਤੇ ਤੁਸੀਂ ਕਹਿੰਦੇ ਵੀ ਹਾਊਸ ਕਿਉਂ ਨਹੀਂ ਖੋਲਦੇ, ਕੰਮ ਜਿਹੜਾ ਉਹ ਕਿਉਂ ਨਹੀਂ ਅੱਗੇ ਜਿਹੜੇ ਵਧਾ ਰਹੇ। ਕਈ ਜਿਹੜੇ ਰਿਪਬਲਿਕਨਸ ਇਦਾਂ ਵੀ ਕਹਿੰਦੇ ਆ, ਤੇ ਬਾਕੀ ਜਿਹੜੇ ਰਿਪਬਲਿਕਨਸ ਆ ਉਹ ਡੈਮੋਕ੍ਰੇਟਸ ਦੇ ਉੱਤੇ ਸਾਰਾ ਕਹਿ ਰਹੇ ਆ ਇਸ ਸਾਰੀ ਚੀਜ਼ ਨੂੰ
ਸ਼ਟਡਾਊਨ ਦਾ ਜਿਹੜਾ ਜਿਹੜਾ ਉਸ ਦੇ ਵਿੱਚ ਵੀ ਕਹਿੰਦੇ ਵੀ ਇਹਨਾਂ ਕਰਕੇ ਹੀ ਸਾਰਾ ਕੁਝ ਹੋ ਰਿਹਾ, ਇਹ ਮੰਨਦੇ ਨਹੀਂ ਪਏ। ਸੋ ਬਰੁੱਕ ਜਿਹੜੇ ਹੈਗੇ ਨੇ ਹਰਜੋਤ ਸਿੰਘ ਜੀ ਰੋਲਿੰਸ, ਇਹ ਹੁਣ ਐਗਰੀਕਲਚਰ ਦੇ ਜਿਹੜੇ ਸਕੱਤਰ ਨੇ, ਹੁਣ ਇਹ ਇਹਨਾਂ ਦੇ ਦੁਆਰਾ ਇਹ ਚੀਜ਼ ਨੂੰ ਕਹੇ ਜਾਣਾ ਤਾਂ ਹੁਣ ਪਤਾ ਨਹੀਂ ਇਹਨੂੰ ਕਿੱਦਾਂ ਜਿਹੜਾ ਉਹ ਲੋਕ ਦੇਖਣ, ਕਿਵੇਂ ਇਸ ਚੀਜ਼ ਨਾਲ ਜਿਹੜਾ ਉਹ ਦੇਖਣ। ਪਰ ਤੁਹਾਡੇ ਕੋਲ ਐਗਜ਼ੈਕਟਲੀ ਕੋਈ ਵਿਕਲਪ ਜਿਹੜਾ ਉਹ ਹੈਗਾ। ਟੈਕਸਸ ਤੋਂ ਨੇ ਜਿਹੜੇ ਇਸ ਟਾਈਮ ਬਣੇ ਨੇ ਐਗਰੀਕਲਚਰ ਦੇ ਜਿਹੜੇ ਉਹ ਸਕੱਤਰ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ। ਪਰ ਇਹ ਹੁਣ ਰਿਐਲਿਟੀ ਆ ਵੀ ਚੀਜ਼ਾਂ ਤਾਂ ਜਿਹੜੀਆਂ ਇਸ ਦੇ ਵਿੱਚ ਮਹਿੰਗੀਆਂ ਜਿਹੜੀਆਂ ਹੋਣਗੀਆਂ। ਲੇਬਰ ਡਿਪਾਰਟਮੈਂਟ ਵੀ ਜਿਹੜੀ ਐਕਨੋਲੇਜਮੈਂਟ ਜਿਹੜੀ ਉਹ ਕਰਨੀ, ਆਪ ਇਸ ਚੀਜ਼ ਨੂੰ ਜਿਹੜਾ ਉਹ ਮੰਨਣਾ ਵੀ ਇਹਦੇ ਨਾਲ ਕਹਿੰਦੇ ਵੀ ਫਾਰਮਰਸ ਤੇ ਫੂਡ ਸਪਲਾਈ ਦੇ ਉੱਤੇ ਜਿਹੜਾ ਉਹ ਜ਼ਰੂਰ ਅਸਰ ਪੈ ਰਿਹਾ ਹੈਗਾ। ਲੇਬਰ ਡਿਪਾਰਟਮੈਂਟ ਇਹ ਦੱਸ ਰਿਹਾ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਕੋਲੀਸ਼ਨ ਆ, ਉਹਦੇ ਅੰਡਰ ਵੀ ਟੈਨਸ਼ਨ ਚੱਲ ਰਹੀ ਆ, ਖਾਸ ਕਰਕੇ ਜਿਹੜੇ ਗੈਸਟ ਵਰਕਰ ਪ੍ਰੋਗਰਾਮ ਆ ਖੇਤਾਂ 'ਚ ਆਉਂਦੇ ਆ ਉਹਨਾਂ ਨੂੰ ਲੈ ਕੇ। ਐਗਰੀਕਲਚਰ ਇੰਡਸਟਰੀ ਇੱਕ ਤਾਂ ਵੈਸੇ ਹੀ ਸਕੁਈਜ਼ ਬਹੁਤ ਹੋਈ ਹੈਗੀ ਆ। ਚਾਈਨਾ ਵਾਲਿਆਂ ਨੇ ਅਮਰੀਕਾ ਤੋਂ ਸੋਇਆਬੀਨ, ਕਾਰਨ, ਵੀਟ ਇਹ ਸਾਰਾ ਕੁਝ ਲੈਣਾ ਬੰਦ ਕਰ ਦਿੱਤਾ ਹੈ। ਤੇ ਜਿਹੜੇ ਕਿਸਾਨ ਆ, ਜਿਹੜੇ ਖੁਦ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਸਪੋਰਟਰ ਆ, ਰਿਪਬਲਿਕਨ ਪਾਰਟੀ ਦੇ ਸਪੋਰਟਰ ਆ, ਉਹ ਬਹੁਤ ਜ਼ਿਆਦਾ ਹਰਟ ਹੋ ਰਿਹਾ ਹੈਗੇ ਆ। ਇਹ ਨਿਊਯਾਰਕ ਟਾਈਮ ਜਿਹੜੀ ਰਿਪੋਰਟ ਕਰ ਰਹੀ ਹੈਗੀ ਆ। ਸੋ ਸਿਚੁਏਸ਼ਨ ਫਾਰਮਿੰਗ ਦੇ ਵਿੱਚ ਜਿਹੜੀ ਕਾਫੀ ਜ਼ਿਆਦਾ ਬੈਡ ਹੈਗੀ ਹੈ। ਜੀ ਸੋ ਇਹ ਜਿਹੜੀਆਂ ਸਿਚੁਏਸ਼ਨਸ ਜਿਹੜੀਆਂ ਹਰਜੋਤ ਸਿੰਘ ਜੀ ਆਪਣੇ ਜਿਹੜੀਆਂ ਸਾਹਮਣੇ ਆ ਉਹ ਚੱਲ ਰਹੀਆਂ ਆ। ਤੇ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਜਿਹੜਾ ਉਹ ਯਾਦ ਦਿਵਾਉਂਦੇ ਜਾਈਏ SB 509 ਬਿੱਲ ਨੂੰ ਜਿਹੜਾ ਉਹ ਲੈ ਕੇ ਵੀ ਸਾਈਨ ਕਰਨ ਦੇ ਲਈ ਇੱਕ ਵਾਰੀ ਫੇਰ ਗਵਰਨਰ ਨਿਊਸਮ ਹੁਣਾਂ ਨੂੰ ਤੁਸੀਂ ਕਾਲ ਕਰ ਸਕਦੇ ਆ। ਆਪਣੇ ਕੋਲ ਇੱਕ ਦਿਨ ਦਾ ਐਕਸਟਰਾ ਵਕਤ ਜਿਹੜਾ ਇਸ ਦੇ ਵਿੱਚ ਮਿਲਿਆ ਆ, ਤੇ ਉਹ ਜ਼ਰੂਰ ਤੁਸੀਂ ਕਾਲ ਕਰਕੇ ਉਹਨਾਂ ਨੂੰ ਪ੍ਰੇਰੋ ਸਾਈਨ ਜਿਹੜਾ ਕਰਨ, ਕਿਉਂਕਿ ਅੱਜ ਵੀ ਉਹਨਾਂ ਨੇ, ਜਦੋਂ ਤੋਂ ਆਪਾਂ ਹੁਣ ਖਬਰਾਂ ਕਰ ਰਹੇ ਹਾਂ, ਕਈ ਜਿਹੜੇ ਇਸ਼ੂਜ਼ ਦੇ ਉੱਤੇ ਕਈ ਉਹਨਾਂ ਨੇ ਜਿਹੜੇ ਸਾਈਨ ਆ ਉਹ ਕੀਤੇ ਹੈਗੇ ਆ। ਬੱਚਿਆਂ ਨੂੰ ਚਾਹੇ ਆਨਲਾਈਨ ਬਚਾਉਣ ਦੇ ਲਈ ਜਿਹੜੇ ਕੁਝ ਬਿੱਲ ਆ ਉਹਨਾਂ ਦੇ ਉੱਤੇ ਸਾਈਨ ਜਿਹੜੇ ਉਹ ਕੀਤੇ ਆ। ਸੋ ਵਕਤ ਹੈਗਾ ਆ, ਕਿਉਂਕਿ ਅਜੇ ਤੱਕ ਉਹਨਾਂ ਨੇ SB 509 ਦੇ ਉੱਤੇ ਫੈਸਲਾ ਨਹੀਂ ਜਿਹੜਾ ਉਹ ਲਿਆ ਹੈਗਾ। ਜੈਫਰੋਜ਼ਨ ਹਰਜੋਤ ਸਿੰਘ ਜੀ ਜਿਹੜਾ DA ਆ, ਉਹ ਉਦਣ ਗੁਰਦੁਆਰਾ ਸਾਹਿਬ ਵੀ ਗਏ ਸੀ। ਉਹਨਾਂ ਨੇ ਵੀ ਆ ਕੇ ਜਿਹੜਾ ਉਹ ਦੱਸਿਆ ਸੀਗਾ, ਉੱਥੇ ਵੀ ਇਹੀ ਗੱਲ ਕਰ ਰਿਹਾ ਸੀਗਾ ਵੀ ਨਹੀਂ, ਮੈਨੂੰ ਲੱਗਦਾ ਵੀ ਫਰੀਡਮ ਆਫ ਸਪੀਚ ਦਾ ਜਿਹੜਾ ਉਹ ਘਾਣ ਇਸ ਦੇ ਨਾਲ ਜਿਹੜਾ ਉਹ ਹੋ ਸਕਦਾ ਆ। ਤੇ ਇਵੈਂਚੁਅਲੀ ਜਿਹੜਾ ਉਹ ਕਹਿੰਦਾ ਵੀ ਹਾਂ ਨਹੀਂ, ਜੇ ਪਾਸ ਹੁੰਦਾ ਤੇ ਮੈਂ ਪ੍ਰੋਸੀਕਿਊਟ ਕਹਿੰਦਾ ਵੀ ਮੈਂ ਇਸ ਦੇ ਵਿੱਚ ਜਿਹੜਾ ਕਰੂੰਗਾ। ਤੇ ਕੱਲ HAF ਵਾਲਿਆਂ ਦੇ ਨਾਲ ਉਹ ਪਾਰਟੀ ਕਰਦਾ ਫਿਰਦਾ ਸੀ। ਹੁਣ ਤੁਸੀਂ ਅੰਦਾਜ਼ਾ ਜਿਹੜਾ ਉਹ ਲਾ ਲਓ ਵੀ ਉਹਦੇ ਤੋਂ ਤਾਂ ਉਮੀਦ ਤੁਸੀਂ ਜਿਹੜੀ ਉਹ ਨਾ ਹੀ ਰੱਖੋ। ਜਿੰਨੇ ਮਰਜ਼ੀ ਤੁਸੀਂ ਉਹਨਾਂ ਨੂੰ ਆਪਣੇ ਇੱਕ ਦੂਜੇ ਦੇ ਜਿਹੜੇ ਫਰੈਂਡ ਕਹੋ, ਪਰ ਉਹ ਕਿਹਦੀਆਂ ਜੇਬਾਂ 'ਚ ਆ, ਇਹ ਤੁਹਾਨੂੰ ਜਿਹੜਾ ਉਹ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ। ਤੁਹਾਡੇ ਨਾਲ ਆ ਕੇ ਜਿਹੜੇ ਪੋਲੀਟੀਸ਼ੀਅਨ ਆ, ਉਹ ਤੁਹਾਡੇ ਲਈ ਮਿੱਠੀਆਂ ਮਿੱਠੀਆਂ ਗੱਲਾਂ ਜਿਹੜੀਆਂ ਉਹ ਕਰ ਜਾਂਦੇ ਆ, ਚਾਹੇ ਉਹ ਪੋਲੀਟੀਸ਼ੀਅਨ ਆ, ਚਾਹੇ ਉਹ ਲਾ ਇਨਫੋਰਸਮੈਂਟ ਵਾਲੇ ਆ, ਚਾਹੇ ਉਹ ਇੱਦਾਂ ਡਿਸਟ੍ਰਿਕਟ ਅਟਰਨੀਜ਼ ਆ। ਪਰ ਤੁਹਾਡੇ ਕੰਟਰੋਲ ਦੇ ਵਿੱਚ ਹੈਗਾ, ਤੁਹਾਡੀ ਗੱਲ ਉਹ ਅਸਲ 'ਚ ਸੁਣਦੇ ਵੀ ਆ, ਮੰਨਦੇ ਵੀ ਆ। ਇਹ ਜ਼ਰੂਰ ਜਿਹੜਾ ਉਹ ਦੇਖਣ ਦੀ ਜਿਹੜੀ ਜ਼ਰੂਰਤ ਆ। ਆਤਮ ਝਾਤ ਜਿਹੜੀ ਹਰਜੋਤ ਸਿੰਘ ਜੀ ਕਮਿਊਨਿਟੀ ਨੂੰ ਇਸ ਦੇ ਵਿੱਚ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਉਹ ਆਪਾਂ ਬਾਅਦ ਦੇ ਵਿੱਚ ਉਹ ਚਰਚਾਵਾਂ ਜਿਹੜੀਆਂ ਉਹ ਕਰਾਂਗੇ। ਪਰ ਇਹ ਆ ਵੀ ਅੱਜ ਜਿਹੜੇ ਗਵਰਨਰ ਨਿਊਸਮ ਆ, ਉਹਨਾਂ ਨੂੰ ਇੱਕ ਵਾਰੀ ਫੇਰ ਕਾਲਾਂ ਕਰੋ ਵੱਧ ਤੋਂ ਵੱਧ। ਫੋਨ ਨੰਬਰ ਆਪਾਂ ਫੇਰ ਦੱਸ ਦਈਏ, 916 445 2841 9164452841। ਤੇ ਤੁਸੀਂ ਉਸ ਤੋਂ ਬਾਅਦ ਪ੍ਰੈਸ ਕਰਨਾ 1 6 ਤੇ 3, ਫਿਰ ਆਪਣਾ ਗਵਰਨਰ ਨੂੰ ਮੈਸੇਜ ਛੱਡਣਾ ਆ ਵੀ I urge ਗਵਰਨਰ ਨਿਊਸਮ ਟੂ ਸਾਈਨ ਬਿੱਲ SB 509। ਸੋ ਇੱਕ ਵਾਰੀ ਫਿਰ ਜਿਹੜੀਆਂ ਵੀ ਆਰਗੇਨਾਈਜੇਸ਼ਨਸ, ਖਾਸ ਕਰਕੇ ਹਿੰਦੂ ਆਰਗੇਨਾਈਜੇਸ਼ਨਸ ਆ, ਮੈਂ ਤਾਂ ਖਾਸ ਕਰਕੇ ਇਹ ਕਹੂੰਗਾ ਬ੍ਰਾਹਮਣ ਆਰਗੇਨਾਈਜੇਸ਼ਨਸ ਆ, ਕਿਉਂਕਿ ਬਹੁਤ ਸਾਰੇ ਜਿਹੜੇ ਹਿੰਦੂ ਆ ਤਾਂ ਉਹ ਤਾਂ ਇਸ ਬਿੱਲ ਦੇ ਹੱਕ ਦੇ ਵਿੱਚ ਵੀ ਆ। ਹਿੰਦੂ ਅਮਰੀਕਨ ਫਾਊਂਡੇਸ਼ਨ, ਕੋਹਿਨਾ ਵਰਗੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਆ, ਉਹਨਾਂ ਨੂੰ ਇੱਕ ਵਾਰੀ ਸੋਚਣਾ ਚਾਹੀਦਾ ਵੀ ਕੈਲੀਫੋਰਨੀਆ ਦੇ ਗਵਰਨਰ ਨੇ ਦੀਵਾਲੀ ਦਾ ਬਿੱਲ ਪਾਸ ਕੀਤਾ ਆ, ਕਿਸੇ ਇੱਕ ਵੀ ਸਿੱਖ ਨੇ ਉਹਦਾ ਵਿਰੋਧ ਨਹੀਂ ਕੀਤਾ, ਕਿਸੇ ਇੱਕ ਵੀ ਸਿੱਖ ਨੇ ਕਿਸੇ ਤਰ੍ਹਾਂ ਦੀ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ। ਠੀਕ ਹੈ ਕਿ ਨਹੀਂ? ਵੀ ਬਿੱਲ ਪਾਸ ਹੋਇਆ, ਦੈਟਸ ਓਕੇ, ਸਿੱਖਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਪਰ ਇਹ ਬਿੱਲ ਸ਼ਰੇਆਮ ਪ੍ਰੂਫ ਆ, ਹੁਣ ਜੋ ਨਿਊਯਾਰਕ ਦੀ ਕੋਰਟ ਦੇ ਵਿੱਚ ਡਾਕੂਮੈਂਟ ਸਬਮਿਟ ਕੀਤੇ ਗਏ ਆ, ਕਿਸ ਤਰ੍ਹਾਂ ਭਾਰਤ ਦੀ ਸਰਕਾਰ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ, ਕੈਨੇਡਾ ਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਮਾਰਿਆ, ਇੰਗਲੈਂਡ 'ਚ ਮਾਰਿਆ, ਪਾਕਿਸਤਾਨ 'ਚ ਮਾਰਿਆ। ਸੋ FBI ਦੀ ਮੋਸਟ ਵਾਂਟਡ ਲਿਸਟ ਦੇ ਵਿੱਚ ਬਿਕਰਮ ਜਾਦਵ ਜਿਹੜਾ ਆ, ਉਹਦਾ ਨਾਂ ਲਿਖਿਆ ਗਿਆ ਹੈ।
ਸੋ ਇਹਨਾਂ ਆਰਗੇਨਾਈਜੇਸ਼ਨਸ ਨੂੰ ਆਪਣੇ ਖੁਦ ਹੀ ਜਿਹੜੇ ਅਮਰੀਕਨ ਸਿਟੀਜ਼ਨਸ ਹੈਗੇ ਆ ਉਹਨਾਂ ਦੀ ਸਪੋਰਟ ਦੇ ਵਿੱਚ ਆਉਣਾ ਚਾਹੀਦਾ ਆ। ਆਪਾਂ ਲੋਕਲ ਰਹਿੰਦੇ ਆ, ਸਾਰੇ ਲੋਕਲ ਹੀ ਮਿਲਣਾ ਵਰਤਣਾ ਆ, ਸਾਰੇ ਅਮਰੀਕਨ ਸਿਟੀਜ਼ਨ ਗ੍ਰੀਨ ਕਾਰਡ ਹੋਲਡਰ ਜਾਂ ਇੱਥੇ ਦੇ ਰਹਿਣ ਵਾਲੇ ਆ। ਤੁਸੀਂ ਕਿਉਂ ਜਿਹੜੀਆਂ ਉਦਾਂ ਦੀਆਂ ਸਟੇਟਮੈਂਟਾਂ ਦੇ ਰਹੇ ਆ ਜਿਹੜੀਆਂ ਤੁਹਾਨੂੰ ਬਿਲਕੁਲ ਹੁਣ ਲੋਕ ਸੋਚਦੇ ਹੀ ਆ ਵੀ ਇਹ ਪ੍ਰੋਕਸੀ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਆ ਕਿਉਂਕਿ ਤੁਸੀਂ ਅਮੈਂਡਮੈਂਟ ਲਈ ਕੋਸ਼ਿਸ਼ ਕੀਤੀ, ਉਹਦੇ ਵਿੱਚ ਅਮੈਂਡਮੈਂਟ ਵੀ ਹੋ ਗਈ, ਉਦੋਂ ਬਾਅਦ ਫੇਰ ਕਾਲਿੰਗ ਸੈਂਟਰ ਸੈਟਅਪ ਕਰਕੇ ਕਾਲਾਂ ਕਰਾ ਰਹੇ ਆ। ਤੇ ਜੇ ਕੋਈ ਵਿਰੋਧ ਕਰਦਾ ਆ ਉਹਨਾਂ ਦਾ ਤੁਸੀਂ ਮਜ਼ਾਕ ਕਰਦੇ ਆ ਵੀ ਨਹੀਂ ਜੀ ਵੀ ਇਹ ਜਿਹੜੇ ਬਿੱਲ ਆ, ਪਹਿਲਾਂ ਤਾਂ ਤੁਸੀਂ ਖਾਲਿਸਤਾਨੀ ਠੋਕ ਦਿੰਦੇ ਬਿਨਾਂ ਕਿਸੇ ਗੱਲ ਤੇ ਕੋਈ ਲੈਣਾ ਨਹੀਂ ਦੇਣਾ ਨਹੀਂ, ਹਰ ਚੀਜ਼ ਦੇ ਵਿੱਚ ਇਸ ਬਿੱਲ ਨੂੰ ਪ੍ਰੋ ਪੈਲਸਤੀਨ ਪ੍ਰੋ ਖਾਲਿਸਤਾਨੀ ਆਖੀ ਜਾਂਦੇ ਆ 10,000 ਇਹਦੇ ਵਿੱਚ ਨਾ ਸਿੱਖਾਂ ਦਾ ਨਾਂ ਨਾ ਇੰਡੀਆ ਦਾ ਨਾਂ। ਹੁਣ ਐਨਾ ਕੈਬਰੇਲ ਉਹ ਖਾਲਿਸਤਾਨੀ ਆ, ਇਮਾਲਡੋ ਸੋਰੀਆ ਉਹ ਖਾਲਿਸਤਾਨੀ ਆ, ਹਨਾ। ਤੁਸੀਂ ਬਿਨਾਂ ਕਿਸੇ ਗੱਲ ਤੇ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਰਿਫਟ ਪਾਣੇ ਆ, ਜਦ ਕਿ ਕੋਈ ਵੀ ਸਿੱਖ ਜਿਹੜਾ ਆ ਉਹ ਤੁਹਾਡੇ ਉਲਟ ਕਦੇ ਵੀ ਕਿਸੇ ਤਰ੍ਹਾਂ ਦੀ ਸਟੇਟਮੈਂਟ ਨਹੀਂ ਦਿੰਦਾ। ਹੁਣ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਇੱਕ ਚੀਜ਼ ਹੋਰ ਵੀ ਜ਼ੋਰ ਅਜਮਾਇਸ਼ ਕਰਨੀ ਚਾਹੀਦੀ, ਹੁਣ ਵਿਸਾਖੀ ਦੇ ਲਈ ਵੀ ਛੁੱਟੀ ਕਰਾ ਕੇ ਦਿਖਾਉਣਾ ਆਪਣੇ ਸਿੱਖ। ਹੁਣ ਇਹਦੇ ਆਪਣਿਆਂ ਨੇ ਸਵਾਹ ਕਰਨਾ, ਪਹਿਲਾਂ ਤਾਂ ਦਿਨੇ ਨਹੀਂ ਡਿਸਾਈਡ ਕਰ ਸਕਦੇ। 100 ਸਾਲ ਆਇਆਂ ਨੂੰ ਹੋ ਗਿਆ, ਸਾਨੂੰ ਤਾਂ ਇਹ ਨਹੀਂ ਡਿਸਾਈਡ ਹੁੰਦਾ ਵੀ ਵਿਸਾਖੀ ਹੈ ਕਿਹੜੇ ਦਿਨ, ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਆ ਜਾਂ ਇੰਡੀਆ ਵਾਲਿਆਂ ਦੇ ਕਹੇ ਚੱਲਣਾ। ਤਾਂ ਇਹ ਇਸੇ ਕਰਕੇ ਆਪਾਂ ਪਿੱਛੇ ਆ ਨਾ, ਆਪਾਂ ਰਲ ਕੇ ਚੱਲਦੇ ਨਹੀਂ ਹੈ, ਇਹ ਪ੍ਰੋਬਲਮ ਆ। ਤੁਸੀਂ ਤਾਂ ਠਾਹ ਸੋਟਾ ਹੀ ਮਾਰਿਆ ਜੀ ਹੁਣ ਇਹਨਾਂ ਦੀ ਇਸ ਗੱਲ ਦੇ ਉੱਤੇ ਵੀ ਜਵਾਬ ਉਹਨਾਂ ਨੂੰ ਕੀ ਦੇਣਾ, ਪਹਿਲਾਂ ਆਪਸ ਦੇ ਵਿੱਚ ਤਾਂ ਭਾਈ ਇਕੱਠੇ ਹੋ ਲਓ। ਇਹ ਵਾਕਈ ਇਹ ਹਲੂਣਾ ਆ ਤੇ ਇਹ ਤਾਂ ਹੁਣ ਚਾਹੀਦਾ ਹੀ ਆ ਸਿੱਖਾਂ ਨੂੰ ਜਿਹੜਾ ਉਹ ਦੇਖਣਾ ਜਿਹੜਾ ਉਹ ਚਾਹੀਦਾ ਆ। ਤੇ ਪਰ ਚਲੋ ਕੋਸ਼ਿਸ਼ ਕਰਨੀ ਜਿਹੜੀ ਉਹ ਚਾਹੀਦੀ ਆ, ਜਿਹੜੇ ਵੀ ਅਫਸਰ ਨੇ ਵੱਡੇ ਅਹੁਦਿਆਂ ਤੇ ਨੇ ਉਹ ਸਾਰੇ ਜਾਣੇ ਜਿਹੜੇ ਉਹ ਦੇਖਣ। ਤੇ ਭਾਈ ਇਸ ਆਹ ਬਿੱਲ ਦੇ ਲਈ ਤਾਂ ਹੁਣ ਜ਼ੋਰ ਮਾਰੋ ਫੋਨ ਕਰਕੇ ਐਟਲੀਸਟ ਅੱਜ ਦੇ ਅੱਜ ਇੰਨਾ ਤਾਂ ਜਿਹੜਾ ਜ਼ੋਰ ਮਾਰ ਲਓ, ਇੱਕ ਦਿਨ ਆਪਣੇ ਕੋਲ ਬਚਿਆ ਆ। 916 445 2841 9164452841 ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਗਵਰਨਰ ਨੂੰ ਕਹੋ ਵੀ ਇਸ ਬਿੱਲ ਦੇ ਉੱਤੇ ਸਾਈਨ ਕਰੋ। ਬਾਕੀ ਅਗਲੀਆਂ ਗੱਲਾਂ ਆਪਾਂ ਫਿਰ ਦੇਖਾਂਗੇ ਵੀ ਹੁਣ ਅੱਗੇ ਕੀ ਹੁੰਦਾ। ਚਲੋ ਅੱਜ ਆਪਾਂ ਇਹੀ ਆਸ ਉਮੀਦ ਰੱਖਦੇ ਹਾਂ ਵੀ ਕੈਲੀਫੋਰਨੀਆ ਦਾ ਗਵਰਨਰ ਇਸ ਬਿੱਲ ਦੇ ਉੱਤੇ ਇਵੈਂਚੁਅਲੀ ਜਿਹੜਾ ਉਹ ਸਾਈਨ ਕਰ ਹੀ ਜਿਹੜਾ ਉਹ ਦੇਵੇ। ਤੇ ਤੁਸੀਂ ਇਹ ਤੁਸੀਂ ਮਤ ਸੋਚੋ ਵੀ ਜੇ ਇਹ ਬਿੱਲ ਫੇਲ ਹੁੰਦਾ ਹੈ ਤਾਂ ਤੁਸੀਂ ਕਹਿੰਦੇ ਜੀ ਅਸੀਂ ਬਹੁਤ ਸਾਡੀਆਂ ਵੱਡੀਆਂ ਆਸਾਂ ਆ, ਸਾਡਾ ਮੁਲਕ ਹੋਊਗਾ, ਕਿਸੇ ਨੇ ਸਪੋਰਟ ਨਹੀਂ ਕਰਨਾ। ਆਪਾਂ ਪੰਜਾਬੀ ਵਾਲਾ ਬਿੱਲ ਨਹੀਂ ਗਵਰਨਰ ਤੋਂ ਸਾਈਨ ਕਰਵਾ ਸਕੇ, ਅਸੈਂਬਲੀ 'ਚ 100% ਪ੍ਰੂਵ ਹੋਇਆ ਸੀ, ਸੈਨੇਟ 'ਚ ਪ੍ਰੂਵ ਹੋਇਆ ਸੀ। ਹੁਣ SB 509 ਬਿੱਲ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਅਸੈਂਬਲੀ ਦੇ ਵਿੱਚ ਐਨ ਯੂਨੈਨਿਮਸਲੀ ਪ੍ਰੂਵ ਹੋਇਆ, ਸੈਨੇਟ 'ਚ ਯੂਨੈਨਿਮਸਲੀ ਪ੍ਰੂਵ ਹੋਇਆ। ਹੁਣ ਜੇ ਕੈਲੀਫੋਰਨੀਆ ਦਾ ਗਵਰਨਰ ਸਾਈਨ ਨਹੀਂ ਕਰਦਾ, ਜੇ ਆਪਾਂ ਇੱਕ ਸਟੇਟ ਦੇ ਵਿੱਚ ਇੱਕ ਇਦਾਂ ਦਾ ਬਿੱਲ ਨਹੀਂ ਪਾਸ ਕਰਾ ਸਕਦੇ, ਤਾਂ ਜਿਹੜੇ ਆਪਾਂ ਰੋਜ਼ ਰੌਲਾ ਪਾਉਂਦੇ ਰਹਿੰਦੇ ਆ ਵੀ ਸਾਡਾ ਮੁਲਕ ਹੋਣਾ ਚਾਹੀਦਾ, ਸਾਡੇ ਨਾਲ ਅਮਰੀਕਾ ਆ, ਕਿੱਥੇ ਤੁਹਾਡੇ ਨਾਲ ਅਮਰੀਕਾ ਖੜ ਜਾਊਗੀ? ਠੀਕ ਹੈ ਕਿ ਨਹੀਂ? ਸੋ ਆਪਾਂ ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਬਣਦਾ ਆ ਇਹਦਾ ਕੋਈ ਖਾਲਿਸਤਾਨ ਨਾਲ ਲੈਣਾ ਦੇਣਾ ਨਹੀਂ। ਬਾਰ-ਬਾਰ ਮੈਂ ਕਹਿੰਦਾ ਆ ਅਮਰੀਕਨ ਸਿੱਖਾਂ ਦੀ, ਚਾਹੇ ਅਮਰੀਕਨ ਸਿਟੀਜ਼ਨਸ, ਕੈਲੀਫੋਰਨੀਆ ਸਿਟੀਜ਼ਨਸ ਦੀ ਸੇਫਟੀ ਦਾ ਆ, ਚਾਹੇ ਉਹ ਚਾਈਨੀਜ਼ ਮੂਲ ਦੇ ਆ, ਰਸ਼ੀਅਨ ਮੂਲ ਦੇ ਆ, ਟਰਕੀ ਮੂਲ ਦੇ ਆ, ਬਹੁਤ ਸਾਰੇ ਮੁਲਕ ਜਿਹੜੇ ਆ ਉਹ ਟਰਾਂਸਨੈਸ਼ਨਲ ਆਪਰੇਸ਼ਨ ਇੱਥੇ ਕਰਦੇ ਹੈਗੇ ਆ। ਉਹ ਗੱਲ ਜੁਦੀ ਆ ਵੀ ਉਹ ਮੁਲਕਾਂ ਦੇ ਜਿਹੜੇ ਲੋਕ ਇੱਥੇ ਆ ਕੇ ਵਸੇ ਹੋਏ ਆ ਉਹ ਰੌਲਾ ਨਹੀਂ ਪਾ ਰਹੇ ਹੈਗੇ। ਸਿੱਖ ਇਸ ਤੋਂ ਅੱਗੇ ਲੱਗੇ ਹੋਏ ਹੈਗੇ ਆ, ਪਰ ਕਿਸੇ ਨੇ ਤਾਂ ਲੱਗਣਾ ਹੀ ਆ। ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਸਿਟੀਜ਼ਨਸ਼ਿਪ ਜਿਹੜੀ ਆ ਉਹ ਭਗਤ ਸਿੰਘ ਥਿੰਦ ਨੇ ਕੇਸ ਕਰਕੇ ਕਰਵਾਈ ਆ, ਕਿਸੇ ਨਾ ਕਿਸੇ ਨੇ ਤਾਂ ਕ੍ਰੈਡਿਟ ਉਹ ਲੈਣਾ ਹੀ ਆ। ਸੋ ਸਿੱਖਾਂ ਨੂੰ ਜਿਹੜਾ ਆ ਅੱਗੇ ਲੱਗ ਕੇ ਹਜੇ ਵੀ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਨਹੀਂ ਪਾਇਆ, ਪਲੀਜ਼ ਗਵਰਨਰ ਦੇ ਆਫਿਸ 'ਚ ਕਾਲ ਕਰੋ ਤੇ ਉਹਨੂੰ ਦੱਸੋ ਵੀ ਭਾਈ ਤੂੰ ਹੁਣ ਉਹਨਾਂ ਦੀ ਦੀਵਾਲੀ ਦਾ ਤਾਂ ਕਰ ਦਿੱਤਾ ਹੈਗਾ ਆ। ਕਈ ਕਹਿੰਦੇ ਜੀ ਸਿੱਖਾਂ ਦੀ ਦੀਵਾਲੀ ਵੀ ਗੱਲ ਤਾਂ ਬਣਦੀ ਜੇ ਦੀਵਾਲੀ ਦੇ ਨਾਲ ਉਹਨੂੰ ਕਹਿ ਦਿੰਦੇ ਵੀ ਹਾਂ ਦੀਵਾਲੀ ਬੰਦੀ ਛੋੜ ਦਿਵਸ, ਹਨਾ, ਫੇਰ ਹੁੰਦਾ। ਠੀਕ ਹੈ ਕਿ ਨਹੀਂ? ਸਿੱਖਾਂ ਦਾ ਬੰਦੀ ਛੋੜ ਦਿਵਸ ਹੈਗਾ ਆ ਤੇ ਪਈ ਇਹ ਜਿਹੜਾ ਬਿੱਲ ਆ ਇਸ ਨੂੰ ਸਾਈਨ ਕਰ। ਸੋ ਪਲੀਜ਼ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ, ਅੱਜ ਆਖਰੀ ਦਿਨ ਹੈਗਾ ਆ, ਕਿਉਂਕਿ ਐਕਚੁਅਲੀ ਤਾਂ ਰਾਤ 12 ਵਜੇ ਤਾਈਂ ਸੀ, ਪਰ ਅਸੈਂਬਲੀ ਦਾ ਸੈਸ਼ਨ 12 ਵਜੇ ਤੋਂ ਬਾਅਦ ਸਵੇਰੇ ਤੜਕੇ 3-4 ਵਜੇ ਤਾਈਂ ਚੱਲਿਆ, ਇਸ ਕਰਕੇ ਅੱਜ ਦਾ ਦਿਨ ਇਨਕਲੂਡ ਹੋ ਗਿਆ ਹੈਗਾ। ਸੋ ਮੌਕਾ ਹੈਗਾ, ਬਿਲਕੁਲ ਜ਼ੋਰ ਲਾ ਦਿਓ। ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਇੱਕ ਵਾਰੀ ਫੇਰ ਸ਼ਾਮ ਦੇ 5 ਵਜੇ ਤਾਈਂ ਹੋਪਫੁਲੀ ਜਿਹੜੇ ਕੈਲੀਫੋਰਨੀਆ ਦਾ ਜਿਹੜੇ ਗਵਰਨਰ ਆ ਉਹਨੂੰ ਪਤਾ ਚੱਲ ਜਾਊ ਵੀ ਭਾਈ ਇੱਥੇ ਹਜ਼ਾਰਾਂ ਦੇ ਹਿਸਾਬ ਨਾਲ ਕਾਲਾਂ ਆ ਰਹੀਆਂ ਤੇ ਮੈਂ ਇਸ ਬਿੱਲ ਦੇ ਉੱਤੇ ਸਾਈਨ ਕਰ ਦੇਵਾਂ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।